पोस्टर छपवा लिया वड्डा एक बैनर ते बैठ गए की लोड़ की पै गई तुहानू क्योंकि सरकार करता रही है कहती असीं युद्ध नशिਆਂ विरुद्ध चला रहे हैं नशिਆਂ ਨੂੰ जड़ तो खत्म करना है परचियां की गिणती करदा आम बंदे ते एक परचा पै जाए ਉਹਦੀ सारी जिंदगी खज्जल ਹੁੰਦੇ ਦੀ लंघ जाती है ਇੱਥੇ 3 परचे 11 ਤੇ 6 17 परचे 30 परचे 19 3 9 12 परचे 4 परचे ਇਹ 9 ਤੇ 3 12 परचे 8 परचे ਤਾਂ परचे ਤਾਂ ਐ ਆ ਮੈਡਲਾਂ ਵਾਂਗੂ ਲੈਣ ਵਾਲੀ ਮੈਡਲਾਂ ਵਾਂਗੂ ਹੀ ਛੋਟਾ ਮੋਟਾ ਪਾਉਂਦੇ ਆ ਮੈਡਲ ਦੇਣ ਦੇ ਛੋਟਾ ਜਿਹਾ ਪਾ ਕੇ ਵੀ ਸਾਡੀ ਵੀ ਤਰੱਕੀ ਹੋਈ ਭਾਈ ਫੜ ਲੈ ਸਾਡਾ ਹੀ ਮੂੰਹ ਬੰਦ ਕਰਨ ਦੇ ਦੇਖੋ ਜੀ ਫੜ ਲਿਆ ਆਰਾਮ ਕੀ ਸਤਨਾਮ ਸਿੰਘ ਆ ਜੀ ਔਰ ਥਾਣੇ ਦੇ ਹੁਣ ਵੀ ਇੱਥੇ ਕਹਿ ਗਏ ਆ ਕਹਿੰਦੇ ਮੈਂ ਤੈਨੂੰ ਕਿਹਾ ਹੀ ਲੱਗੇ ਹੋਏ ਮੈਂ ਕਿਹਾ ਲੱਗਿਆਂ ਨੂੰ ਕੀ ਕਰਾਂ ਬੜੁੱਪੜ ਵੇਚਦਾ ਤੁਸੀਂ ਕਹਿੰਦੇ ਹੀ ਲੱਗੇ ਆ ਤੁਹਾਨੂੰ ਮੈਂ ਕਹਿੰਦਾ ਇੱਕ ਜਾਲੀ ਐਨ ਵਾਲੀ ਸ਼ੀਸ਼ੇ ਕਾਲੇ ਕਰਕੇ ਫੋਰਚੂਨਰ ਗੱਡੀ ਦੇ ਵਿੱਚ ਨਾ ਅੱਗੇ ਪਲੇਟ ਨਾ ਪਿੱਛੇ ਪਲੇਟ ਘੁੰਮਦਾ ਪਿਆ ਅਸੀਂ ਲੱਗੇ ਹੋਏ ਆ ਜਿਹੜੇ ਘਰ ਬਣਾਉਣੇ ਮੈਂ ਸਟਿੰਗ ਕੀਤਾ ਉਹ ਲੇਡੀ ਕੱਲ੍ਹ ਵੀ ਮੈਨੂੰ ਧਮਕੀਆਂ ਭੇਜੀਆਂ ਉਹਨੇ ਕੱਲ੍ਹ ਵੀ ਧਮਕੀਆਂ ਭੇਜੀਆਂ ਸਾਡੀ ਸੈਟਿੰਗ ਆ ਜੋ ਕਰਨਾ ਰਾਤ ਕਿਹਦੇ ਨਾਲ ਸੈਟਿੰਗ ਆ ਥਾਣੇ ਵਾਲਿਆਂ ਨਾਲ ਅੱਛਾ 4 5 ਮਹਿਲਾ ਦੀਆਂ ਕੋਠੀਆਂ ਜੀ ਅੱਛਾ ਇੱਕ ਬੰਦਾ ਘਰ 'ਚ ਰਹਿਣ ਵਾਲਾ 4 5 ਲਗਜ਼ਰੀ ਗੱਡੀਆਂ ਉਹਨਾਂ ਕੋਲ ਅੱਛਾ ਮੌਜਾਂ ਕਰਦੇ ਆ ਹੁਣ ਆ ਗੜ ਪਧਾਣੇ ਵਿਕਦਾ ਸੀ ਭਾਜੀ ਕਿੰਨੇ ਚਿਰ ਦਾ ਰੌਲਾ ਪਾਈ ਜਾਂਦਾ ਸੀ ਵੀ ਵਿਕਦਾ ਗੜ ਪਧਾਣੇ ਵਿਕਦਾ ਆ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਉਹਦੀ ਪਰਸੋਂ ਫਿਰ ਸਟਿੰਗ ਆਪਰੇਸ਼ਨ ਕੀਤਾ ਭਾਜੀ ਨੇ ਉਹ ਵੀਡੀਓ ਚੱਕ ਕੇ ਜਦੋਂ ਆਨਲਾਈਨ ਕੀਤੀ ਭਾਜੀ ਨੇ ਇਹਲੇ ਨਾਲੇ ਪੁਲਿਸ ਵਾਲਿਆਂ ਨੇ ਜਾ ਕੇ ਚੈੱਕ ਲਈ ਤੇ ਉਹ ਪਹਿਲਾਂ ਨਹੀਂ ਸੀ ਤੁਹਾਨੂੰ ਪਤਾ ਮਤਲਬ ਕਿ ਪੁਲਿਸ ਨੂੰ ਨਹੀਂ ਦੀਦਾ ਆਮ ਲੋਕਾਂ ਨੂੰ ਸਾਰਾ ਕੁਝ ਦੀਦਾ ਕੁਝ ਪਤਾ ਭਾਜੀ ਪਤਾ ਸਾਰਿਆਂ ਨੂੰ ਆ ਬੋਲਦਾ ਕੋਈ ਨਹੀਂ ਜੇ ਬੈਰ ਕਾਲੇ ਖੱਟੀ ਇਹ ਕਿਉਂ ਆ ਸਾਡੇ ਸਮਾਜ ਦੇ ਵਿੱਚ ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ ਪੰਜਾਬੀ ਯੋਧੇ ਹੁੰਦੇ ਪੰਜਾਬੀ ਸੂਰਮੇ ਹੁੰਦੇ ਫਿਰ ਪੰਜਾਬੀ ਹੁਣ ਕਿਉਂ ਨਹੀਂ ਖੜਦੇ ਭਾਜੀ ਸਾਰਿਆਂ ਨੂੰ ਇਹੀ ਆ ਵੀ ਉਹ ਫਲਾਣੇ ਦਾ ਮੁੰਡਾ ਪੀਂਦਾ ਸਾਡੇ ਘਰ ਤਾਂ ਨਹੀਂ ਕੋਈ ਪੀਂਦਾ ਇਹ ਇੰਨਾ ਹੀ ਚਰੀ ਆ ਅੱਛਾ ਆਪਾਂ ਆਮ ਤੌਰ ਤੇ ਇਹ ਤਾਂ ਕਹਿੰਦੇ ਵੀ ਨਸ਼ਾ ਕਰਨ ਵਾਲੇ ਦੀ ਕਿੰਨੀ ਬਦਨਾਮੀ ਹੁੰਦੀ ਹੈ ਸਮਾਜ 'ਚ ਵੀ ਆਹ ਫਲਾਨਾ ਬੰਦਾ ਨਸ਼ਾ ਕਰਦਾ ਹੈ ਇਹਦੇ ਕੋਲ ਆਪਣਾ ਬੱਚਾ ਖੜਾ ਵੀ ਨਹੀਂ ਕਰਨਾ ਪਰ ਜਿਹੜਾ ਨਸ਼ਾ ਵੇਚਦਾ ਉਹਦੇ ਬਾਰੇ ਕੀ ਮਾਨਸਿਕਤਾ ਹੈ ਲੋਕਾਂ ਦੀ ਭਾਜੀ ਉਹ ਤਾਂ ਮੈਂ ਕਹਿੰਦਾ ਵੀ ਜਿਹੜੀ ਮਰਜ਼ੀ ਇੱਥੇ ਬਾਜ਼ਾਰ 'ਚ ਘੁੰਮਦੇ ਨੇ ਗੱਡੀਆਂ ਲੈ ਕੇ ਹੁਣ ਜਿਹਦੇ ਘਰ 'ਚ 8-10 ਗੱਡੀਆਂ ਖੜੀਆਂ ਨੇ ਪੈਸਾ ਆ ਖੁੱਲਾ ਭਾਜੀ ਉਹਦੀ ਤਾਂ ਆਪੇ ਇੱਜ਼ਤ ਪੈਸੇ ਨਾਲ ਹੀ ਇੱਜ਼ਤ ਆ ਤੇ ਕੰਮ ਬੇਸ਼ੱਕ ਕਾਲੇ ਹੋਣ ਉਹ ਜੋ ਮਰਜ਼ੀ ਹੋਵੇ ਕਿਸੇ ਨੂੰ ਕੋਈ ਫਰਕ ਨਹੀਂ ਹਾਂ ਗੱਲ ਪੁੱਛਦੇ ਆ ਯਾਰ ਭਾਜੀ ਮੈਂ ਚੰਡੀਗੜ੍ਹ ਕੰਮ ਕਰਦਾ ਸੀ ਉੱਥੇ ਬੰਦੇ ਨੂੰ ਦੱਸਿਆ ਮੈਂ ਕਿਹਾ ਮੇਰਾ ਪਿੰਡ ਔੜ ਆ ਉਹ ਚੰਡੀਗੜ੍ਹ ਬੈਠਾ ਬੰਦਾ ਕਹਿੰਦਾ ਤੁਹਾਡੇ ਪਿੰਡ ਦਾ ਚਿੱਟਾ ਬਹੁਤ ਵਿਕਦਾ ਕਹਿੰਦੇ ਸ਼ਹੀਦ ਭਗਤ ਸਿੰਘ ਨਗਰ ਇਸ ਏਰੀਏ ਦਾ ਨਾਮ ਹੈ ਲੋਕ ਕਿਸੇ ਹੋਰ ਸਟੇਟ ਚੋਂ ਆਉਣ ਨਾ ਇਹ ਮਿੱਟੀ ਚੁੰਮ ਕੇ ਮੱਥੇ ਨੂੰ ਲਾਉਂਦੇ ਨੇ ਵੀ ਭਾਈ ਇਹ ਉਸ ਕ੍ਰਾਂਤੀਕਾਰੀ ਦੀ ਉਸ ਸ਼ਹੀਦ ਦੀ ਧਰਤੀ ਹੈ ਜਿਹਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ ਤੇ ਉੱਥੇ ਆਹ ਕੁਝ ਹੋ ਰਿਹਾ ਆ ਸਾਨੂੰ ਦੇਖਣਾ ਪੈ ਰਿਹਾ ਔਰ ਦੇ ਵਿੱਚ ਨਸ਼ੇ ਖਿਲਾਫ ਧਰਨਾ ਸ਼ਰੇਆਮ ਕਹਿ ਰਹੇ ਨੇ ਕਿ ਧੜਾ ਧੜ ਨਸ਼ਾ ਵਿਕਦਾ ਭਗਤ ਸਿੰਘ ਤਾਂ ਦੇਖੋ ਸਾਰਿਆਂ ਦੇ ਅੰਦਰ ਆ ਜਗਾਉਣਾ ਪਊ ਹਰ ਇੱਕ ਬੰਦੇ 'ਚ ਉਨੀ ਕੀ ਹਿੰਮਤ ਆ ਉਨਾ ਹੀ ਬੋਲ ਸਕਦਾ ਇਹਦਾ ਦੂਜੇ ਮੋਢੇ ਰੱਖਣ ਵਾਲੀ ਗੱਲ ਆ ਭਗਤ ਸਿੰਘ ਜੰਮੇ ਗੁਆਂਢੀਆਂ ਕਰ ਉਹਨੂੰ ਟੋਟੀਆਂ ਮਾਰ ਕੇ ਫੜਵਾਈਏ ਵੀ ਅਸੀਂ ਇਹ ਲੋਕਾਂ ਦੀ ਸੋਚ ਅੱਜ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਤੁਸੀਂ ਵੇਖ ਸੁਣ ਰਹੇ ਹੋ ਬੇਸ਼ੱਕ ਪੰਜਾਬ ਸਰਕਾਰ ਯੁੱਧ ਨਸ਼ਿਆਂ ਦੇ ਵਿਰੁੱਧ ਚਲਾ ਰਹੀ ਹੈ ਸਰਕਾਰ ਦੇ ਦਮਗਜੇ ਨੇ ਕਿ ਭਾਈ 26000 ਦੀ ਕਪੈਸਿਟੀ ਵਾਲੀਆਂ ਜੇਲ੍ਹਾਂ ਦੇ ਵਿੱਚ ਅਸੀਂ 80000 ਤੋਂ ਵੱਧ ਬੰਦਾ ਡੱਕ ਦਿੱਤਾ ਜਿਹੜਾ ਨਸ਼ੇ ਦੀ ਤਸਕਰੀ ਕਰਦਾ ਸੀ ਜਾਂ ਨਸ਼ਾ ਵੇਚਦਾ ਸੀ ਵੱਡੀ ਗਿਣਤੀ 'ਚ ਘਰ ਢਾਏ ਜਾਂਦੇ ਨੇ ਉਹਨਾਂ ਦਾ ਕੱਚ ਸੱਚ ਵੀ ਤੁਸੀਂ ਜਾਣਦੇ ਹੋ ਪਰ ਮੈਂ ਸ਼ਹੀਦ ਭਗਤ ਸਿੰਘ ਨਗਰ ਦੇ ਔੜ ਦੇ ਵਿੱਚ ਖੜਾ ਔੜ ਦਾ ਬਿਲਕੁਲ ਅੱਡਾ ਇੱਥੇ ਆ ਕੇ ਬੱਸਾਂ ਖੜਦੀਆਂ ਨੇ ਪਰ ਇੱਥੇ ਇੱਕ ਨੌਜਵਾਨ ਸੱਜਣ ਖੜਾ ਉਹਨਾਂ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਚਲਾਇਆ ਯੁੱਧ ਜਵਾਨੀ ਵਿਰੁੱਧ ਕਦੋਂ ਬੰਦ ਹੋਵੇਗਾ ਇਹ ਇਹਨਾਂ ਦਾ ਕਹਿਣਾ ਇਹਨਾਂ ਦੀ ਇੱਕ ਸੁਸਾਇਟੀ ਹੈ ਤੇ ਅੱਜ ਬਾਈ ਹੁਣੀ ਮਾਰ ਲਿਆ ਧਰਨਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਏਰੀਏ ਦੇ ਵਿੱਚ ਧੜੱਲੇ ਦੇ ਨਾਲ ਨਸ਼ਾ ਵਿਕਦਾ ਹੈ ਆ ਵੱਡੀ ਗਿਣਤੀ ਨਾਮ ਲਿਖੇ ਹੋਏ ਨੇ ਜਿਹੜੇ ਸਕਰੀਨ ਤੇ ਤੁਸੀਂ ਇਸ ਸਮੇਂ ਦੇਖ ਰਹੇ ਹੋਵੋਗੇ ਨਾਮ ਪੁੱਛਦੇ ਆ ਫਿਰ ਗੱਲਬਾਤ ਅੱਗੇ ਤੋਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਸਭ ਤੋਂ ਪਹਿਲਾਂ ਤੇ ਆਪਣਾ ਪਿੰਡ ਏਰੀਆ ਦੱਸਿਓ ਮੇਰਾ ਨਾਂ ਕਮਲਜੀਤ ਸਾਜਨਾ ਜੀ ਠੀਕ ਹੈ ਪਿੰਡ ਔੜ ਹੈ ਅਸੀਂ 4 ਸਾਲਾਂ ਤੋਂ ਇੱਕ ਐਂਟੀ ਡਰੱਗ ਕਮੇਟੀ ਬਣਾਈ ਹੋਈ ਹੈ ਠੀਕ ਹੈ ਉਹਦੇ ਤਹਿਤ ਅਸੀਂ ਨਸ਼ਾ ਬੰਦ ਕਰਾਉਣ ਲਈ ਬਹੁਤ ਜ਼ਿਆਦਾ ਸੰਘਰਸ਼ ਕਰ ਰਹੇ ਹਾਂ ਕਿੰਨੇ ਮੈਂਬਰ ਨੇ ਤੁਹਾਡੇ ਦੇਖੋ ਜੀ ਮੈਂਬਰ ਤਾਂ ਉਹਦਾ ਤੁਹਾਨੂੰ ਪਤਾ 10-11 ਹੁੰਦੇ ਆ ਠੀਕ ਹੈ ਪਰ ਇਲਾਕਾ ਨਾਲ ਹੈ ਜੀ ਠੀਕ ਹੈ ਦੂਜੀ ਗੱਲ ਅਸੀਂ ਰੱਬ ਦਾ ਨਾਂ ਲੈ ਕੇ ਚੱਲਦੇ ਆ ਜੀ ਅੱਜ ਅਸੀਂ ਜਾਗੇ ਆ ਕੱਲ ਹੋਰ ਵੀ ਜਾਗੂਗੇ ਬਿਲਕੁਲ ਅੱਛਾ ਹੁਣ ਮੈਂ ਜਿਹੜੀ ਗੱਲ ਪੁੱਛਣੀ ਹੈ ਵੀ ਤੁਸੀਂ ਅੱਜ ਇੱਥੇ ਦਰੀ ਵਿਛਾ ਲਈ ਪੋਸਟਰ ਛਪਵਾ ਲਿਆ ਵੱਡਾ ਇੱਕ ਬੈਨਰ ਤੇ ਬੈਠ ਗਏ
ਕੀ ਲੋੜ ਕੀ ਪੈ ਗਈ ਤੁਹਾਨੂੰ, ਕਿਉਂਕਿ ਸਰਕਾਰ ਕਰ ਤਾਂ ਰਹੀ ਹੈ, ਕਹਿੰਦੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੇ ਹਾਂ, ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ। ਬੇਸ਼ੱਕ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਦੇ ਮੂੰਹੋਂ ਤਿਲਕਦਾ ਇਹ ਗੱਲ ਨਿਕਲ ਗਈ ਵੀ ਭਾਈ ਸਾਡੇ ਤੋਂ ਨਸ਼ਾ ਉਸ ਤਰੀਕੇ ਨਾਲ ਖਤਮ ਨਹੀਂ ਹੋਇਆ। ਦੇਖੋ ਸਰ, ਸਾਨੂੰ ਤਾਂ ਬਹਿਣਾ ਪਿਆ 4 ਸਾਲਾਂ ਤੋਂ ਅਸੀਂ ਇਹਨਾਂ ਲੋਕਾਂ ਦੇ ਸਟਿੰਗ ਕਰ ਕਰਕੇ ਵਾਇਰਲ ਕਰਦੇ ਪਏ ਹਾਂ, ਪਰ ਕੋਈ ਕਾਰਵਾਈ ਹੁੰਦੀ ਆ। ਥੋੜਾ ਬਹੁਤਾ ਪਾਉਂਦੇ ਚਿੱਟਾ ਉਹਨਾਂ ਦੇ, ਅਗਲੇ 15 ਦਿਨਾਂ ਬਾਅਦ ਆ ਜਾਂਦੇ, ਆ ਕੇ ਸਾਨੂੰ ਧਮਕੀਆਂ ਦਿੰਦੇ ਆ, ਮੇਰੇ ਤੇ ਹਮਲੇ ਕਰਦੇ ਆ। ਕੀ ਕਹਿੰਦੇ ਨੇ ਤੁਹਾਨੂੰ ਬਾਹਰ ਆ ਕੇ? ਸਾਨੂੰ ਤਾਂ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕਰਦੇ ਆ, ਪਰਚੇ ਵੀ ਹੋਏ, ਸੁਪਾਰੀਆਂ ਦਿੱਤੀਆਂ ਮੇਰੀਆਂ, ਮੈਨੂੰ ਦੁਕਾਨ ਤੇ ਮਾਰਨ ਆਏ ਆ। ਅੱਛਾ, ਪਹਿਲਾਂ ਵੀ 12-13 ਬੰਦੇ ਮੇਰੀ ਦੁਕਾਨ ਵੀ ਭੰਨ ਕੇ, ਮੇਰੇ ਤੇ ਕਿਰਪਾਨਾਂ ਵੀ ਮਾਰ ਕੇ ਗਏ ਦੁਕਾਨ ਤੇ। ਕਈ ਵਾਰੀ ਹਮਲੇ ਹੋ ਚੁੱਕੇ, ਪਰ ਕੋਈ ਕਾਰਵਾਈ ਨਹੀਂ। ਠੀਕ ਆ, ਪਰਚਾ ਪਾ ਦਿੰਦੇ ਆ। ਜਿਹੜੇ ਮੇਨ ਨਸ਼ਾ ਤਸਕਰ ਆ ਉਹ ਬਾਰ-ਬਾਰ ਜ਼ਮਾਨਤ ਕਰਦੇ, ਉਹਨੂੰ 2 ਤੇ 3 ਮਹੀਨੇ ਫੜਦਾ ਹੀ ਨਹੀਂ। ਸਾਡੇ ਝੂਠਾ ਪਰਚਾ ਪੈਂਦਾ, ਸਾਨੂੰ ਘਰੋਂ ਕੱਪੜੇ ਵੀ ਨਹੀਂ ਬਦਲਣ ਦਿੰਦੇ। ਸਵੇਰੇ 20-25 ਮੁਲਾਜ਼ਮ ਜਾਂਦੇ ਆ, ਕੱਪੜੇ ਵੀ ਨਹੀਂ ਪਾਉਣ ਦਿੰਦੇ, ਚੱਕ ਲੈਂਦੇ। ਅੱਛਾ, ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਿੱਦਾਂ ਦਾ ਟ੍ਰੀਟਮੈਂਟ ਮਿਲਦਾ? ਉਹਨਾਂ ਨੂੰ ਫੜਦਾ ਹੀ ਨਹੀਂ ਕੋਈ। ਹਾਂ ਨਾ ਜੀ ਨਾ, ਬਾਰੋ-ਬਾਰ ਜ਼ਮਾਨਤ ਕਰਾ ਲੈਂਦੇ ਹੋ। ਆ ਤੁਸੀਂ ਨਾਮ ਲਿਖੇ ਹੋਏ ਨੇ, ਮੈਂ ਪੜ੍ਹ ਰਿਹਾ ਸੀ। ਅਮਰਜੀਤ ਮੁੰਨਾ, ਕਮਲਜੀਤ ਕੰਮੋ, ਅਸ਼ੋਕ ਕੁਮਾਰ ਸੋਖੀ, ਦੇਵਰਾਜ ਦੇਬੀ, ਜਰਨੈਲ ਸਿੰਘ ਜੈਲੀ, ਹਰਸ਼ ਕੁਮਾਰ ਰਾਜਾ ਜੀ, ਗੁਰਚੜਤ ਸਿੰਘ, ਅਮਨਦੀਪ, ਸੁਨੀਲ ਕੁਮਾਰ, ਅਮਨ ਕੁਮਾਰ, ਪਾਲੋ, ਮਨਪ੍ਰੀਤ ਪੀਤਾ, ਕਮਲਾ ਦੇਵੀ, ਹਰਜੀਤ ਕੌਰ, ਹਰਵਿੰਦਰ ਸਿੰਘ ਜੋਗਾ। ਇਹ ਇੰਨੇ ਨਾਮ ਲਿਖੇ ਨੇ। 3 ਪਿੰਡ ਹੈ, ਇੱਕ ਔੜ, ਗੜੂਪੜ ਤੇ ਗੜਪਦਾਣਾ। 3 ਪਿੰਡਾਂ ਦਾ ਤੁਸੀਂ ਮੇਨ ਲਿਖਿਆ ਹੈ। ਇਹ ਤੁਹਾਡੇ ਏਰੀਏ ਦੇ ਪਿੰਡ ਪੈਂਦੇ ਨੇ? ਨਾਲ ਹੀ ਜਿੱਥੇ ਅਸੀਂ ਜਾਂਦੇ ਆ, ਮੈਨੂੰ ਦੇਖੋ ਇੰਨੀਆਂ ਮਾਤਾ ਦੇ ਫੋਨ ਆਉਂਦੇ, ਬੀਬੀਆਂ ਦੇ ਫੋਨ ਆਉਂਦੇ, ਜਿਨ੍ਹਾਂ ਦੇ ਨਿਆਣੇ ਨਸ਼ਾ ਕਰਦੇ ਆ। ਇੰਨੀਆਂ ਤੰਗ ਆ ਇਸ ਚੀਜ਼ ਤੋਂ, ਕੁੱਟ ਕੇ ਮਾਂ-ਬਾਪ ਨੂੰ ਪੈਸੇ ਲੈ ਕੇ ਆਉਂਦੇ ਆ। ਆ ਜਿਹੜਾ ਤੁਸੀਂ ਪੜਿਆ ਗੁਰਚੜ੍ਹ ਸਿੰਘ ਮੁੰਨਾ, ਇਹ ਬੰਦਾ 1 ਸਾਲ ਤੋਂ ਕੋਰਟ ਦਾ ਪੀਓ ਆ। ਇੱਥੇ ਸ਼ਰੇਆਮ ਨਸ਼ਾ ਵੇਚਦਾ, ਕਾਲੇ ਸ਼ੀਸ਼ੇ ਕਰਾਏ ਹੋਆ, ਗੱਡੀ ਘੁੰਮਦਾ। ਇੱਕ ਉਹ ਜਿਹੜਾ ਤੁਸੀਂ ਜਾਲੀ NRI ਪੜਿਆ ਅਮਰਜੀਤ ਮੁੰਨਾ, ਇਹ ਬੰਦੇ ਮੇਰੇ ਕੋਲ ਪ੍ਰੂਫ ਪਿਆ, ਥਾਣੇ ਆ ਜਾਂਦਾ ਮੈਂ ਜੀ NRI ਆ। ਮੈਂ ਕਹਿੰਦਾ ਪ੍ਰਸ਼ਾਸਨ ਪ੍ਰੂਫ ਕਿਉਂ ਨਹੀਂ ਲੈਂਦਾ, ਕਾਹਦੇ NRI ਹੈ? ਉਸ ਬੰਦੇ ਨੇ ਆਪਣੀ ਹੱਦ ਦਾ ਲਿਖਿਆ ਵੀ 2018 ਦੇ ਵਿੱਚ ਇਟਲੀ ਦੀ ਪੁਲਿਸ ਨੇ ਮੈਨੂੰ ਰਿਪੋਰਟ ਕੀਤਾ। ਅੱਛਾ, ਉਹ ਪਰਚੇ ਕਰਾਂਦਾ ਲੋਕਾਂ ਦੇ, ਮੈਂ ਇਟਲੀ ਦਾ NRI ਆ ਜੀ, ਮੇਰੇ ਤੋਂ ਫਰੋਤੀ ਮੰਗੀ ਜਾਂਦੀ ਹੈ। ਕੋਈ ਪ੍ਰੂਫ ਨਹੀਂ, ਕੋਈ ਨਹੀਂ, ਸਾਡੇ ਤੇ ਜਾਲੀ NRI ਹੈ। ਜਾਲੀ ਅੱਛਾ, ਮੈਂ ਜਦੋਂ ਪਰਚਿਆਂ ਦੀ ਗਿਣਤੀ ਕਰਦਾ, ਆਮ ਬੰਦੇ ਤੇ 1 ਪਰਚਾ ਪੈ ਜਾਏ, ਉਹਦੀ ਸਾਰੀ ਜ਼ਿੰਦਗੀ ਖੱਜਲ ਹੁੰਦੇ ਦੀ ਲੰਘ ਜਾਂਦੀ ਹੈ। ਇੱਥੇ 3 ਪਰਚੇ, 11 ਤੇ 6 17 ਪਰਚੇ, 30 ਪਰਚੇ, 19 3 9 ਇਹ ਬਣ ਗਏ ਥੱਲੇ ਇਹ ਪਰਚੇ, 12 ਪਰਚੇ, 4 ਪਰਚੇ, ਇਹ 9 ਤੇ 3 12 ਪਰਚੇ, 8 ਪਰਚੇ, 7 ਪਰਚੇ, 13 20 4 9 2 4। ਇਹ ਤਾਂ ਪਰਚੇ ਤਾਂ ਐ ਆ ਮੈਡਲਾਂ ਵਾਂਗੂ ਲੈਣ ਵਾਲੀ। ਮੈਡਲਾਂ ਵਾਂਗੂ ਹੈ, ਛੋਟਾ ਮੋਟਾ ਪਾਉਂਦੇ ਆ। ਮੈਡਲ ਦੇਣ ਦੇ ਛੋਟਾ ਜਿਹਾ ਪਾ ਕੇ ਵੀ ਸਾਡੀ ਵੀ ਤਰੱਕੀ ਹੋਈ, ਭਾਈ ਫੜ ਲੈ, ਸਾਡਾ ਹੀ ਮੂੰਹ ਬੰਦ ਕਰਾਂਦੇ, ਦੇਖੋ ਜੀ ਫੜ ਲਿਆ। ਫੜੇ ਨੂੰ ਕਹੀਏ ਹੁਣ SHO ਸਾਹਿਬ ਆਏ, ਪਰਸੋਂ ਮੈਂ ਸਟਿੰਗ ਪਾਇਆ ਇੱਕ। 2 ਮਹੀਨੇ ਹੋ ਗਏ ਆ, ਥਾਣਾ ਮੁਖੀ ਨਵੇਂ ਆਏ ਆ। ਇਹਨਾਂ ਨੂੰ ਮਿਹਨਤਾਂ ਕਰੀ ਜਾਂਦੇ ਸਰ, ਉੱਥੇ ਵਿਕਦਾ, ਕੁਛ ਕਰੋ, ਕੋਈ ਨਹੀਂ, ਲੱਗੇ ਹੋਏ ਆ, ਇਹੀ ਜਵਾਬ ਹੁੰਦਾ, ਲੱਗੇ ਹੋਏ ਆ। ਅੱਛਾ, ਪਰਸੋਂ ਮੈਂ ਉਹਨਾਂ ਸਟਿੰਗ ਕਰਵਾ ਕੇ ਚਲਾਇਆ। ਲੇਡੀ ਆ, ਸ਼ਰਿਆਮ ਮੰਜੇ ਦੇ ਬੈਠੀ ਵੇਚਦੀ ਆ। ਇੱਕ ਉਹਦਾ ਭਰਾ ਗੜਪਦਾਣੇ, ਆਹ ਲਿਖਿਆ ਹੋਇਆ ਨਾਮ ਉਹਦਾ, ਹਰਜਿੰਦਰ ਕੌਰ। ਠੀਕ ਹੈ ਜੀ। ਥਾਣਾ ਮੁਖੀ ਕੀ ਕਹਿੰਦੇ ਨੇ, ਜਰਾ ਉਹਨਾਂ ਦਾ ਨਾਮ ਲੈ ਕੇ ਦੱਸੋ। ਥਾਣਾ ਮੁਖੀ ਸਤਨਾਮ ਸਿੰਘ ਆ ਜੀ, ਔੜ ਥਾਣੇ ਦੇ। ਹੁਣ ਵੀ ਇੱਥੇ ਕਹਿ ਗਏ ਆ, ਕਹਿੰਦੇ ਮੈਂ ਤੈਨੂੰ ਕਿਹਾ ਹੀ ਲੱਗੇ ਹੋਏ। ਮੈਂ ਕਿਹਾ ਲੱਗਿਆਂ ਨੂੰ ਕੀ ਕਰਾਂ, ਬੜੁੱਪੜ ਵੇਚਦਾ, ਤੁਸੀਂ ਕਹਿੰਦੇ ਹੀ ਲੱਗੇ ਆ। ਤੁਹਾਨੂੰ ਮੈਂ ਕਹਿੰਦਾ ਇੱਕ ਜਾਲੀ NRI ਸ਼ੀਸ਼ੇ ਕਾਲੇ ਕਰਕੇ ਫੋਰਚੂਨਰ ਗੱਡੀ ਦੇ ਵਿੱਚ, ਨਾ ਅੱਗੇ ਪਲੇਟ ਨਾ ਪਿੱਛੇ ਪਲੇਟ, ਘੁੰਮਦਾ ਪਿਆ, ਅਸੀਂ ਲੱਗੇ ਹੋਏ ਆ। ਦੂਜਾ ਮੁੰਨਾ ਆ, ਉਹ ਘੁੰਮਦਾ ਪਿਆ ਸਕੋਰਪੀਓ ਕਾਲੇ ਸ਼ੀਸ਼ੇ ਵਾਲੀ, ਉਹਨੂੰ ਨਹੀਂ ਫੜਦੇ, ਅਸੀਂ ਲੱਗੇ ਹੋਏ ਆ। ਕਿੱਥੇ ਲੱਗੇ ਹੋਏ ਆ? ਫਿਰ ਇੱਥੇ ਜਿਹੜੀ ਸਰਕਾਰ ਦਮਗਜੇ ਮਾਰਦੀ ਹੈ ਵੀ ਭਾਈ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੈ, ਅਸੀਂ ਹਰ ਹਫ਼ਤੇ ਕਿਲੋਆਂ ਦੇ ਹਿਸਾਬ ਨਾਲ ਨਸ਼ਾ ਫੜ ਰਹੇ ਹਾਂ, ਚਿੱਟਾ ਫੜ ਰਹੇ ਹਾਂ, ਉਹਨੂੰ ਨਸ਼ਟ ਵੀ ਕਰ ਰਹੇ ਹਾਂ ਤੇ ਨਸ਼ਾ ਤਸਕਰਾਂ ਨੂੰ ਜੇਲ੍ਹ 'ਚ ਸਿੱਟ ਰਹੇ ਹਾਂ। ਫਿਰ ਉਹ ਨਸ਼ਾ ਤਸਕਰ ਕੌਣ ਨੇ ਜਿਨ੍ਹਾਂ ਨੂੰ ਸਰਕਾਰ ਫੜੀ ਜਾਂਦੀ ਹੈ? ਉਹ ਤਾਂ ਜੀ ਹੁਣ ਸਰਕਾਰ ਦੱਸ ਸਕਦੀ ਆ। ਅਸੀਂ ਤਾਂ ਇੱਥੇ ਇਹ ਦੇਖਦੇ ਆ, ਪੀਣ ਵਾਲੇ ਨੂੰ ਫੜਦੇ ਆ, ਉੱਤੇ ਲਾਈਟਰ ਪੰਨੀ ਪਾਉਂਦੇ ਆ, ਪੈਸੇ ਲੈਂਦੇ ਆ ਉਹ ਕੋ ਵੀ ਤੇ ਲਾਈਟਰ ਪੰਨੀ ਪਾ ਦਿੰਦੇ ਆ। ਇਸ ਗੱਲ ਦੇ ਮੈਂ ਸਬੂਤ ਵੀ ਦੇ ਸਕਦਾ ਜਦੋਂ ਕੋ। ਪੀ ਵਾਲੇ ਨੂੰ ਫੜਦੇ, ਉੱਤੇ ਪਰਚਾ ਪਾਉਂਦੇ। ਵੇਚਣ ਵਾਲਾ ਜੋ ਨਾਂ ਵੀ ਲੈਂਦਾ ਵੇਚਣ ਵਾਲੇ ਦਾ, ਵੀ ਉਹ ਕੋ ਲੈ ਕੇ ਉੱਤੇ ਕੋਈ ਕਾਰਵਾਈ ਨਹੀਂ। ਮਤਲਬ ਕਿ ਪੀਣ ਵਾਲੇ ਰਗੜੇ ਜਾਂਦੇ ਨੇ, ਵੇਚਣ ਵਾਲੇ ਵੇਚੀ ਜਾਂਦੇ ਨੇ। ਮੈਨੂੰ ਹੁਣ ਕਹਿ ਕੇ SHO ਸਾਹਿਬ, ਮੈਂ ਕਿ ਪੀਣ ਵਾਲਾ ਮੁੰਡਾ ਫੜਿਆ ਸੀ, ਉਹਦੀ ਵੀਡੀਓ ਵਾਇਰਲ ਕੀਤੀ। ਮੈਂ ਪੀਣ ਵਾਲੇ ਨੂੰ ਨਹੀਂ ਫੜਾਂਦਾ, ਮੈਂ ਕਿਹਾ ਜਾ ਤੂੰ। ਕਹਿੰਦੇ ਸਾਨੂੰ ਨਹੀਂ, ਤਾਂ ਮਰੀਜ਼ ਹੈ ਵਿਚਾਰਾ। ਕਹਿੰਦੇ ਸਾਨੂੰ ਨਹੀਂ ਬੰਦਾ ਫੜਾਂਦਾ ਤੂੰ। ਮੈਂ ਕਿਹਾ ਤੁਹਾਨੂੰ ਫੜਿਆ ਕੀ ਕਰਾਂ? ਤੁਸੀਂ ਉੱਤੇ ਪਰਚਾ ਪਾ ਰਹੇ ਲਾਈਟਰ ਪੰਨੀ, ਜਿਹੜਾ ਉਹ ਨਾਂ ਲਊਗਾ ਉਹਨੂੰ ਕੁਛ ਵੀ ਨਹੀਂ ਕਹਿਣਾ, ਉਹਨਾਂ ਸੈਟਿੰਗ
ਬਿਲਕੁਲ ਆ ਜਿਹੜੇ ਗੜ ਵਧਾਣੇ ਮੈਂ ਸਟਿੰਗ ਕੀਤਾ, ਉਹ ਲੇਡੀ ਕੱਲ ਵੀ ਮੈਨੂੰ ਧਮਕੀਆਂ ਭੇਜੀਆਂ, ਠੀਕ ਹੈ। ਉਹਨੇ ਕੱਲ ਵੀ ਧਮਕੀਆਂ ਭੇਜੀਆਂ, ਸਾਡੀ ਸੈਟਿੰਗ ਆ ਜੋ ਕਰਨਾ ਕਰ ਲੈ। ਰਾਤ ਕਿਹਦੇ ਨਾਲ ਸੈਟਿੰਗ ਆ ਕਹਿੰਦੇ? ਥਾਣੇ ਵਾਲਿਆਂ ਨਾਲ ਅੱਛਾ, ਰਾਤ ਉਹ ਚੱਕ ਇਹ ਹੋਈ ਗੱਲ ਆ। ਤੁਸੀਂ ਐਸਐਚਓ ਸਾਹਿਬ ਨੂੰ ਦੱਸੀ? ਮੈਂ ਕਿਹਾ ਇੱਥੇ ਸ਼ਰੇਆਮ ਕਿਹਾ, ਮੈਂ ਸਾਰੇ ਰਿਪੋਰਟਰ ਇੱਥੇ ਜੀ, ਮੈਂ ਕਹਿੰਦਾ ਹਾਂ। ਮੇਰੇ ਕੋਲ ਪ੍ਰੂਫ ਹੈ, ਮੇਰੇ ਕੋਲ ਸੀਸੀਟੀਵੀ ਪਈ ਆ ਜਿੱਚ ਉਹਨੇ ਕਿਹਾ। ਫਿਰ ਇਹ ਜਿਹੜਾ ਬੀਬੀਆਂ ਨੂੰ ਕਹਿੰਦੇ ਵੀ ਤੁਹਾਨੂੰ 15,100 ਜਾਂ ਫਿਰ 1000 ਰੁਪਈਆ ਵੀ ਦੇਤਾ, ਉੱਤੋਂ ਅਸੀਂ ਨਸ਼ਾ ਬੰਦ ਕਰਤਾ, ਬੀਬੀਆਂ ਬਹੁਤ ਖੁਸ਼ ਨੇ, ਬੀਬੀਆਂ ਤਾਂ ਸਾਡੇ ਨਾਲ ਨੇ ਇਸ ਟਾਈਮ, ਸਾਨੂੰ ਵੋਟਾਂ ਪਾਉਣਗੀਆਂ, ਅਸੀਂ ਰਿਪੀਟ ਕਰਨਾ ਹੈ। ਫਿਰ ਉਹ ਸਰਕਾਰ ਦੇ ਦਾਅਵਿਆਂ ਨੂੰ ਕਿੱਥੇ ਦੇਖਦੇ ਹੋ? ਦੇਖੋ ਮੈਂ ਤਾਂ ਵੀਰਾ ਇੱਕ ਗੱਲ ਜਾਣਦਾ, ਜੇ ਸਰਕਾਰ ਨੂੰ ਉੱਚਾ ਸੁਣਦਾ, ਆਪਣੀ ਆਵਾਜ਼ ਬੁਲੰਦ ਕਰੋ, ਉੱਚਾ ਸੁਣਾਓ। ਸਰਕਾਰ ਜਿਹੜੀ ਮਰਜ਼ੀ ਆ ਜਾਵੇ, ਆਹੀ ਕੁਛ ਹੁੰਦਾ, ਇੱਕ ਦੂਜੇ ਤੇ ਇਲਜ਼ਾਮਬਾਜ਼ੀ ਹੁੰਦੀ, ਆਹੀ ਕੁਛ ਹੁੰਦਾ। ਜਿਹੜੇ ਲੋਕ ਅਸੀਂ ਸਰਕਾਰ ਬਣਾਉਂਦੇ ਆ, ਇੰਨਾ ਸਾਡਾ ਹੱਕ ਵੀ ਹੈ, ਸਰਕਾਰ ਦੇ ਵਿਰੋਧ ਵੀ ਬੋਲਾਂਗੇ। ਬਿਲਕੁਲ। ਮੇਰੀ ਕੋਈ ਪਾਰਟੀ ਨਹੀਂ, ਸਾਡੀ ਕਿਸੇ ਦੀ, ਕਿਸੇ ਪਾਰਟੀ ਦੇ ਹੀ ਮੈਂਬਰ ਨਹੀਂ ਹੈਗੇ। ਸਾਡਾ ਇੱਕ ਮਕਸਦ ਹੈ, ਨਸ਼ਾ ਬੰਦ ਹੋਣਾ ਚਾਹੀਦਾ। ਅੱਛਾ, ਇੱਕ ਗੱਲ ਹੋਰ ਹੈ, ਤੁਸੀਂ ਨਸ਼ੇ ਦੀ ਸਮੱਸਿਆ ਲੈ ਕੇ ਉੱਠੇ ਹੋ। ਨਸ਼ਾ ਤਾਂ ਤੁਹਾਡੇ ਸਾਰੇ ਏਰੀਏ ਦੀ ਸਮੱਸਿਆ ਹੋ, ਤੁਹਾਡੇ ਨਾਲ ਖੜਿਆ ਤਾਂ ਇੱਥੇ ਕੋਈ ਨਹੀਂ ਆ ਕੇ, ਤੁਸੀਂ ਇਕੱਲੇ ਖੜੇ ਹੋ, ਫਿਰ ਤੁਹਾਡੇ ਤੇ ਯਕੀਨ ਕਿਵੇਂ ਕਰੀਏ? ਵੀਰਾ ਜੀ ਗੱਲ ਇਹ ਆ, ਹਰ ਇੱਕ ਬੰਦਾ ਕੰਮ ਛੱਡ ਕੇ ਖਾ ਨਹੀਂ ਸਕਦਾ, ਸਭ ਕਬੀਲਦਾਰਾ ਨਿਆਣੇ ਨਿਕਲ ਆਇਆ, ਬਹੁਤਿਆਂ ਨੂੰ ਡਰ ਵੀ ਹੁੰਦਾ। ਹਾਂ। ਮੈਂ ਬੈਠਾ ਨਾ, ਮੈਂ ਆਪਣੀ ਜਾਨ ਦੇਣ ਨੂੰ ਵੀ ਤਿਆਰ ਆ। ਅੱਛਾ। ਮੈਨੂੰ ਧੁੱਪ ਛਾਂ ਮੀਂਹ ਹਨੇਰੀ ਨਾਲ ਕੋਈ ਫਲੀ, ਮੈਂ ਬੈਠਾ। ਬਾਕੀ ਆ ਦੇਖੋ ਮੇਰੇ ਭਰਾ ਵੀ ਵੈਸੇ ਆਉਂਦੇ। ਸਾਥ ਹੈਗਾ ਤੁਹਾਨੂੰ ਲੋਕਾਂ ਸਾਥ ਬਹੁਤ ਆ ਤੁਹਾਡੇ ਤੁਹਾਡੇ ਇਸ ਸਾਹਮਣੇ। ਏਰੀਏ ਦੀ ਪੰਚਾਇਤ ਦਾ ਸਾਥ? ਪੰਚਾਇਤ ਦਾ ਪੂਰਾ ਸਾਥ ਆ ਜੀ। ਪੰਚਾਇਤ ਬਣਦਾ ਹੀ ਪਹਿਲਾਂ ਜਿੰਨੀ ਔੜ ਦੇ ਵੇਚਣ ਵਾਲੇ ਸੀ ਉਹ ਭਜਾਏ। ਔੜ ਦੇ ਵਿੱਚ ਤੁਹਾਨੂੰ ਨਹੀਂ, ਮੈਨੂੰ ਗਰੁੱਪਰ ਦੇ ਵਿੱਚ ਨਸ਼ਾ ਮਿਲਦਾ, ਜਿਹੜੇ ਸਪਲਾਇਰ ਆ ਗਰੁੱਪਰੋਂ ਲਿਆ ਕੇ ਦਿੰਦੇ ਆ। ਅੱਛਾ। ਅਸੀਂ ਕਿਸੇ ਨੂੰ ਬਿਨਾਂ ਬਈ ਚੰਗਾ ਨਹੀਂ ਕਹਿੰਦੇ, ਜਿਹੜਾ ਕੰਮ ਸਹੀ ਆ ਉਹਨੂੰ ਸਹੀ ਕਹਾਂਗੇ। ਹੁਣ ਤੁਹਾਡਾ ਇਹ ਕੀ ਇਰਾਦਾ ਹੈ? ਇੱਥੇ ਤੁਸੀਂ ਬੈਠੇ ਤਾਂ ਹੋ ਧਰਨਾ ਮਾਰ ਕੇ, ਕਿੰਨਾ ਚਿਰ ਬਹਿਣਾ? ਦੇਖੋ ਜੀ, ਮੈਂ ਕਿਸੇ ਵਿਸ਼ਵਾਸ ਤੇ ਯਕੀਨ ਨਹੀਂ ਕਰਦਾ ਵੀ ਇਹ ਵਿਸ਼ਵਾਸ ਦਵਾਨੇ ਕਾਰਵਾਈ ਕਰਾਂਗੇ। ਇਹ ਪ੍ਰਸ਼ਾਸਨ ਲਾਵੇ 10 ਦਿਨ 20 ਦਿਨ ਮਹੀਨਾ ਮੈਂ ਬੈਠਾ, ਹੋਰ 2-3 ਦਿਨਾਂ ਨੂੰ ਭੁੱਖ ਹੜਤਾਲ ਤੇ ਹੀ ਬੈਠੂੰਗਾ। ਅੱਛਾ। ਜਦੋਂ ਤੱਕ ਉਹਨਾਂ ਦੇ ਗੈਸ ਨੂੰ ਨਹੀਂ ਕਬਜ਼ਾ ਤੇ ਪੀਲਾ ਪੰਜਾ ਨਹੀਂ ਚੱਲਦਾ, ਮੈਂ ਨਹੀਂ ਉੱਠੂੰਗਾ ਜੀ। ਅੱਛਾ, ਪੀਲੇ ਪੰਜੇ ਤੱਕ ਗੱਲ ਹੈ। ਮੈਂ ਇੱਥੇ ਬੈਠੂੰਗਾ, ਮਰਨੀ ਮਾਜੂ, ਮੈਂ ਨਹੀਂ ਹਿਲਦਾ ਜੀ। ਕਿ ਅੱਛਾ, ਨਸ਼ਾ ਤਸਕਰਾਂ ਨੇ ਕਿਹੋ ਜੀ ਆਪਣੀ ਸੰਪત્ਤੀ ਕਿੱਦਾਂ ਦੀ ਬਣਾਈ ਹੈ ਜੇ ਦੱਸ? ਸੰਪਤੀ ਦੇਖੋ ਤੁਸੀਂ, ਕਿਤੇ ਮੈਂ ਤਾਂ ਕਈ ਵੀਡੀਓ ਪਾਈਆਂ, 4-4 5-5 ਮਹਿਲਾ ਦੀਆਂ ਕੋਠੀਆਂ ਜੀ। ਅੱਛਾ। ਇੱਕ ਬੰਦਾ ਘਰ ਚ ਰਹਿਣ ਵਾਲਾ, 4-4 5-5 ਲਗਜ਼ਰੀ ਗੱਡੀਆਂ ਉਹਨਾਂ ਕੋਲ। ਅੱਛਾ। ਮੌਜਾਂ ਕਰਦੇ ਆ, ਸਾਡੇ ਨਿਆਣੇ ਮਾਰਦੇ ਉਹਨਾਂ। ਦੇਖੋ ਜਿਹੜਾ ਆਮ ਬੰਦਾ ਥੱਲੇ ਤੋਂ ਥੱਲੇ ਆਈ ਜਾਂਦਾ, ਇਹ ਲੋਕਾਂ ਕੀ ਕਮਾਈ ਕਰਦੇ? ਬਿਲਕੁਲ। ਪ੍ਰਸ਼ਾਸਨ ਉਹਨਾਂ ਨੂੰ ਪੁੱਛਦਾ ਕਿਉਂ ਨਹੀਂ ਵੀ ਤੁਸੀਂ ਇੰਨੇ ਖੇਤ, ਇੰਨੀਆਂ ਕੋਠੀਆਂ, ਇੰਨੀਆਂ ਗੱਡੀਆਂ ਕਿੱਦਾਂ ਬਣਾ ਲਏ? ਜੇ ਸਰਕਾਰ ਕਹਿੰਦੀ ਨਾ ਕਬਜ਼ੇ ਵਾਲੇ ਦੇ ਕਾਰਵਾਈ ਕਰਨੀ ਹੈ, ਕਹਿੰਦੇ ਕਬਜ਼ੇ ਵਾਲੇ ਦੇ ਕਰੋ। ਆ ਫਾਈਲ ਪਈ ਮੇਰੇ ਕੋਲ, ਆ ਦੇਖੋ। ਹਾਂ, ਇਹ ਚ ਕੀ ਲਿਖਿਆ ਹੋਇਆ? ਆ ਫਾਈਲ ਪਈ ਆ, ਨਾਲ ਨਕਸ਼ਾ ਆ। ਗਰੁੱਪਰ ਦੇ ਜਿੰਨੇ ਨਸ਼ਾ ਤਸਕਰ ਹੈ ਜੀ, ਇਹ ਹੈਗੀ ਉਰਦੂ ਦੇ ਵਿੱਚ। ਅੱਛਾ। ਇਹਨੂੰ ਜੇ ਮੈਂ ਪੰਜਾਬੀ ਦੇ ਵਿੱਚ ਕਰਾਣਾ 25-30 ਹਜ਼ਾਰ ਦਾ ਮੈਨੂੰ ਚਾਹੀਦਾ, ਪਰ ਮੇਰੇ ਕੋਲ ਇੰਨੇ ਪੈਸੇ ਨਹੀਂ। ਮੈਂ ਸਿੱਧੀ ਗੱਲ ਕਹਿੰਦਾ, ਨਾ ਆਪਾਂ ਆਪਣੀ NGO ਬਣਾਈ ਆ, ਕਦੀ ਅਕਾਊਂਟ ਨੰਬਰ ਦਿੱਤਾ ਨਾ, ਕਦੀ ਅਕਾਊਂਟ ਨੰਬਰ ਦਿੱਤਾ ਨਾ, ਅੱਜ ਤੱਕ ਉਹ ਸਾਨੂੰ ਕਹਿੰਦਾ ਜੀ ਆਪਣੇ ਮੋਟਰਸਾਈਕਲ 'ਚ 100 ਦਾ ਤੇਲ ਵੀ ਪਵਾਇਆ। ਅੱਛਾ। ਆਪਣੀ ਮਿਹਨਤ ਕਰਦੇ, ਉਹ ਦੁਕਾਨ ਹੈ। ਦੁਕਾਨ ਕਾਹਦੀ ਆ ਤੁਹਾਡੀ? ਦੁਕਾਨ ਮੇਰੀ ਹੈਗੀ ਕਾਰ ਐਕਸੈਸਰੀ ਰੇਡੀਅਮ ਸਟਿੱਕਰਾਂ ਦੀ। ਅੱਛਾ ਜੀ। ਉੱਤੇ ਧੁੱਪੇ ਛਾਵੇਂ ਕੰਮ ਤੁਸੀਂ ਕਰਦੇ। ਆਪਣਾ, ਤੁਹਾਨੂੰ ਨਹੀਂ ਡਰ ਲੱਗਦਾ ਵੀ ਮੇਰਾ ਵੀ ਕਾਰੋਬਾਰ ਜਾਂਦਾ ਲੱਗੂ, ਮੈਂ ਇਸ ਪੰਗੇ 'ਚ ਪਾਉਂਗਾ? ਤੁਸੀਂ ਇਹ ਦੇਖੋ, ਜੋ ਕਿਸਮਤ 'ਚ ਲਿਖਿਆ ਉਹ ਹੋਣਾ, ਜਿਹੜਾ ਜੰਮਿਆ ਉਹਨੇ ਮਰਨਾ ਆ, ਕਿਸੇ ਦੇ ਹੱਥ 'ਚ ਨਹੀਂ ਹੈਗਾ। ਤੁਸੀਂ ਆਪਣਾ ਪਰਿਵਾਰਕ ਜੀ ਤਾਂ ਨਹੀਂ ਕੋਈ ਗਵਾਇਆ ਜਿਹਦੇ ਕਰਕੇ ਤੁਸੀਂ ਇੱਧਰ? ਸਾਡੇ ਕੋਈ ਨਾ ਨਸ਼ਾ ਕਰਦਾ ਹੀ ਨਾ ਵੇਚਦਾ। ਮੇਰੀਆਂ 2 ਬੱਚੇ ਆ, ਮੇਰੇ 2 ਬੱਚੀਆਂ ਮੇਰੀਆਂ, ਉਹ ਬੜਾ ਵਧੀਆ ਪੜ੍ਹਾਈ ਕਰਦੇ, ਵੈਲ ਸੈਟਲ। ਠੀਕ ਹੈ ਜੀ। ਬਾਈ ਤੁਸੀਂ ਕੀ ਕਹਿੰਦੇ ਹੋ? ਅਸੀਂ ਔੜ ਦੇ ਵਿੱਚ ਖੜੇ ਆ, ਤੁਸੀਂ ਦਰੀ ਵਿਛਾ ਕੇ ਇੱਥੇ ਬੈਠੇ ਹੋ, ਪਰ ਸਾਥ ਦੀ ਕਮੀ ਲੱਗ ਰਹੀ ਹੈ ਫਿਲਹਾਲ ਦੇ ਲਈ। ਚਲੋ, ਕੰਮ ਤੁਹਾਡਾ ਸ਼ਲਾਘਾਯੋਗ ਹੈ। ਸਾਥ ਹੈਗਾ ਜੀ, ਪਰੇ ਖੜੇ ਆ ਜੀ 10-12 ਜਣੇ। ਚਲੋ ਸਾਰੇ ਜਣੇ ਨਹੀਂ ਕੰਮ ਛੱਡ ਸਕਦੇ ਹਨਾ। ਹੁਣ ਮੇਰੀ ਏਸੀਆਂ ਫਰਿੱਜਾਂ ਦੀ ਦੁਕਾਨ ਆ, ਚਲੋ ਮੈਂ ਭਾਜੀ ਕਰਕੇ ਛੱਡ ਕੇ ਆਇਆ। ਆਪਣਾ ਆਪਣੇ ਲਈ ਛੱਡ ਕੇ ਆਏ, ਭਾਈ ਲਈ ਵੀ ਨਹੀਂ, ਆਪਣੇ ਲਈ ਛੱਡ ਕੇ ਆਏ ਹਨਾ। ਆਪਾਂ ਚਾਹੁੰਦੇ ਆ ਕਿ ਆਪਣੇ ਬੱਚੇ ਨਾ ਬਸ ਨਸ਼ਿਆਂ 'ਚ ਪਵੇ ਹਨਾ। ਕਿੱਦਾਂ ਉਦਾਂ ਕੀ ਕਹਿੰਦਾ ਨਸ਼ਾ? ਤਾਂ ਨਸ਼ਾ ਵਿਕਦਾ ਹੀ ਬਹੁਤ ਹੈ ਜੀ, ਓੜ ਗੜਾਪੜ ਗੜ ਵਧਾਣੇ 'ਚ। ਆ ਬਾਕੀ ਪਾਰਟੀ ਦੱਸ ਰਹੇ ਆ, ਠੀਕ ਹੈ ਨਾ, ਕੋਈ ਉਹਨਾਂ ਦੇ ਕਾਰਵਾਈ ਨਹੀਂ ਹੋ ਰਹੀ ਚੰਗੀ ਤਰ੍ਹਾਂ, ਠੀਕ ਹੈ ਨਾ। ਪਤਾ ਨਹੀਂ ਪੁਲਿਸ ਕੀ ਕਰਦੀ ਜਾਂ ਕੀ ਨਹੀਂ ਕਰਦੀ। ਹਾਂ, ਸਰਕਾਰਾਂ ਵੀ ਬਦਲਦੀਆਂ, ਕੁਛ ਕਾਰਵਾਈ ਨਹੀਂ ਕੋਈ। ਠੀਕ ਹੈ। ਇੱਧਰ ਬਾਈ ਹੁਣੀ ਹੋਰ ਖੜੇ ਨੇ, ਉਹਨਾਂ ਨਾਲ। ਬਾਈ ਜੀ ਆਇਓ ਜਰਾ। ਅੱਛਾ, ਬਾਈ ਹੁਣੀ ਬੈਠੇ ਨੇ ਧਰਨਾ ਮਾਰ ਕੇ, ਦੱਸੋ ਮਾੜਾ ਜਿਹਾ ਕਿੰਨਾ ਕੁ ਨਸ਼ਾ ਵਿਕਦਾ ਤੁਹਾਡੇ ਏਰੀਏ 'ਚ? ਬਾਈ ਮੇਰਾ ਭਾਈ ਬਹੁਤ ਜਿੰਨਾ ਮਰਜ਼ੀ ਕੱਢੋ ਪੈਸੇ, ਦੱਸੋ ਕਿੰਨਾ ਚਾਹੀਦਾ, ਹੁਣੇ ਲਿਆ ਦਿੰਦੇ ਬੰਦੇ। ਅੱਛਾ, ਇੰਨੀ ਛੇਤੀ ਜੀ ਅਵੇਲੇਬਲ ਹੋ ਜਾਂਦਾ? ਬਹੁਤ ਛੇਤੀ ਭਾਈ, ਹਾਂ। ਬੜਾ ਬੁਰਾ ਹਾਲ ਆ ਇੱਥੇ ਦਾ। ਅਸੀਂ ਆਪ ਖੁਦ ਇਸੇ ਕਰਕੇ ਚਾਹੁੰਦੇ ਆ ਵੀ ਇੱਥੇ ਮਿਲੇ ਹੀ ਨਾ। ਹਾਂ।
ਜੇ ਬੰਦੇ ਨੂੰ ਪਤਾ ਹੁੰਦਾ ਨਾ ਵੀ ਜਿਹੜੀ ਚੀਜ਼ ਨਹੀਂ ਅਵੇਲੇਬਲ ਹੈਗੀ ਤਾਂ ਬੰਦਾ ਫਿਰ ਆਪੇ ਮਨ ਮਾਰਦਾ। ਤੇ ਤੁਹਾਡੇ ਤਾਂ ਇੱਥੇ ਥਾਣਾ ਵੀ ਚੌਂਕੀ ਲੱਗ ਗਈ ਆ, ਕੁਝ ਕਰਦੇ ਨਹੀਂ ਉਹ? ਥਾਣਾ ਚੌਂਕੀ ਵਾਲਿਆਂ ਨੇ ਭਾਜੀ ਕੋਈ ਪੀਣੇ ਵਾਲਾ ਫੜ ਲਿਆ, ਉਹ ਫੜ ਕੇ ਉੱਤੇ ਪਾ ਦੇਣਾ। ਇਹ ਰੱਬ ਜਾਣੇ ਕਿਉਂ ਇਦਾਂ ਪਾਉਂਦੇ ਆ, ਕੀ ਇਹਨਾਂ ਦੀ ਸੈਟਿੰਗ ਆ, ਹਾਂ ਇਧਰ ਨੂੰ ਘੁੰਮ ਜੀ, ਕੁਛ ਨਹੀਂ ਪਤਾ। ਬਾਕੀ ਦੇਖੋ ਜੀ ਅਸੀਂ ਤਾਂ ਆਪਣੇ ਪਿੰਡ ਨੂੰ ਚਾਹੁੰਦੇ ਵੀ ਸਾਡਾ ਪਿੰਡ ਹੋਵੇ। ਅਸੀਂ ਆਪ ਖੁਦ ਪਿੰਡ ਦਾ ਭਲਾ ਚਾਹੁੰਦੇ ਹਾਂ, ਪਰਚੇ ਅਸੀਂ ਭਾਈ ਝੱਲ ਕੇ 3 ਪਰਚੇ ਝੱਲ ਕੇ ਉਹ ਪਰਚਿਆਂ ਚੋਂ ਬਰੀ ਹੋ ਗਏ। ਹੁਣ ਡਰਦੇ ਘਰੋਂ ਨਹੀਂ ਨਿਕਲੀਦਾ ਵੀ ਪਤਾ ਨਹੀਂ ਕਿਹੜੇ ਵੇਲੇ ਫੜ ਕੇ ਭਾਜੀ ਪਾ ਦੇਣਗੇ। ਤੁਸੀਂ ਵੇਚਦੇ ਸੀ ਜਾਂ ਕਰਦੇ? ਨਹੀਂ ਮੈਂ ਪੀਂਦਾ ਹੀ ਸੀ ਭਾਜੀ। ਪੀਂਦਿਆਂ ਤੇ ਹੋ ਗਏ, ਤੇ ਜਿਹੜੇ ਵੇਚਦੇ ਨੇ ਉਹਨਾਂ ਤੇ ਨਹੀਂ? ਨਹੀਂ ਉਹਨਾਂ ਤੇ ਨਹੀਂ, ਉਹਨਾਂ ਤੇ ਭਾਜੀ ਕਦੇ ਨਹੀਂ ਦੇਖੇ। ਜੇ ਪਾਉਂਦੇ ਵੀ ਆ, ਮੰਨ ਲਓ ਪਤਾ ਆ ਵੀ ਉਹ ਇੱਕ ਬੰਦਾ ਵੇਚਦਾ ਆ, ਉਹਨੇ ਜੀ ਹੁਣ ਕੋਠੀਆਂ ਤਾਂ ਉਦੋਂ 3 ਕੋਠੀਆਂ ਬਣਾ ਲਈਆਂ ਵੀ ਤੁਸੀਂ ਉਹਨੂੰ ਫੜਦੇ ਆ, ਤੁਹਾਡੀ ਕਲਮ ਸਾਡੀ ਵਾਰ ਤਾਂ ਚੱਲ ਜਾਂਦੀ ਆ ਵੀ ਜਿਹਦੇ ਕੋਲ ਕੁਝ ਵੀ ਨਹੀਂ ਫੜ ਹੋਇਆ ਇੱਥੇ 4 ਗ੍ਰਾਮ ਪਾ ਦਿਓ, 5 ਗ੍ਰਾਮ ਪਾ ਦਿਓ। ਤੇ ਜਿਹੜਾ ਤੁਹਾਡੇ ਕੋਲ ਪਤਾ ਵੀ ਨਸ਼ਾ ਤਸਕਰ ਆ, ਤੁਸੀਂ ਉਹਦਾ ਪਰਚਾ ਉਸ ਹਿਸਾਬ ਦਾ ਬਣਾਓ ਨਾ, ਇਹ ਨਸ਼ਾ ਤਸਕਰ ਆ, ਇਹ ਪਿੰਡ 'ਚ ਵੇਚਦਾ ਆ, ਜਾਂ ਉਹਦੇ ਤੇ ਕੁਆਂਟੀਟੀ ਇਹੋ ਜੀ ਪਾਓ ਵੀ ਜਿਹੜਾ ਉਹ ਬੰਦੇ ਨੂੰ ਪਤਾ ਲੱਗੇ ਵੀ 8-10 ਸਾਲ ਜੇਲ੍ਹ 'ਚ ਰਹਿਣਾ ਹੁੰਦਾ ਕੀ ਆ। ਇੱਕ ਵਾਰੀ ਉਹਨੂੰ ਪਤਾ ਲੱਗੇ ਵੀ ਮੈਂ ਕੋਈ ਜੁਰਮ ਕੀਤਾ ਸੀ ਤੇ ਉਹਦੀ ਮੈਨੂੰ ਇੰਨੀ ਕਿ ਸਜ਼ਾ ਮਿਲੀ ਵੀ ਮੇਰੀ ਜ਼ਿੰਦਗੀ ਖਰਾਬ ਹੋ ਗਈ। ਉਹ ਭਾਜੀ ਬਸ ਸਮਝ ਲਓ ਵੀ ਇੱਕ ਪਾਸੇ ਚੜਾਵਾ ਚੜਿਆ, ਪਰਚਾ ਉਹਦੇ ਤੇ ਵੀ ਉਨਾ ਹੀ ਪੈ ਜਾਣਾ। 2-4 ਗ੍ਰਾਮ ਪਾਤਾ, ਅਗਲਾ 15ਵੇਂ ਦਿਨ 20ਵੇਂ ਦਿਨ ਬਾਹਰ ਆ ਜਾਂਦਾ। ਫੇਰ ਵੇਚਦੇ ਨੇ ਆ ਕੇ ਵੇਚਦੇ ਨੇ ਭਾਜੀ। ਆ 2 ਸਾਲ ਸਾਡੇ ਪਿੰਡ ਬੰਦ ਰਿਹਾ, ਜਿੰਨਾ ਚਿਰ ਨਰੇਸ਼ ਕੁਮਾਰੀ ਮੈਡਮ ਰਹੇ ਆ, KORTD ਟੀਮ ਲੱਗੀ ਰਹੀ ਆ, ਗਲੀਆਂ 'ਚ ਪੁਲਿਸ ਵਾਲੇ ਬੈਠੇ ਰਹੇ ਆ, ਉਦੋਂ ਬੰਦ ਰਿਹਾ। ਉਹ ਮੈਡਮ ਹੁਣ ਬਦਲੀ ਹੋ ਗਈ, ਹੁਣ ਲਾਪਿਆ ਬਿਲਕੁਲ। ਇਹ ਹਜੇ ਸ਼ੁਰੂ ਹੋਇਆ ਸਮਝ ਲਓ। ਤੇ ਹੋਰ ਇਹ ਭਾਜੀ 10 ਦਿਨਾਂ ਨੂੰ ਤਾਂ ਤੁਸੀਂ, ਮੈਂ ਕਹਿੰਦਾ ਅੱਜ ਤੋਂ ਜੋ 4-5 ਸਾਲ ਪਹਿਲਾਂ ਸਾਡੇ ਪਿੰਡ ਦਾ ਹਾਲ ਸੀ ਨਾ, ਵੀ ਇੱਕ ਘਰ ਦੇ ਮੋਹਰੇ 20-20 15-15 ਮੁੰਡੇ ਖੜੇ ਹੀ ਰਹਿੰਦੇ ਸੀ। ਆਪ ਮੈਨੂੰ ਇੰਨੇ ਦਾ ਦੇ ਦੇ, ਮੈਨੂੰ ਇੰਨੇ ਦਾ ਦੇ ਦੇ, ਏਦਾਂ ਖੜਦੇ ਸੀ ਭਾਜੀ। ਵੀਡੀਓ ਪਈਆਂ ਨੇ ਭਾਜੀ, ਸਾਰੇ ਭਾਜੀ ਦੇ ਵੀਡੀਓ ਪਈਆਂ ਨੇ, ਜਿਹੜੇ ਸਟਿੰਗ ਆਪਰੇਸ਼ਨ ਕੀਤੇ ਨੇ ਨਾ, ਉਹ ਸਾਰੀਆਂ ਵੀਡੀਓ ਪਈਆਂ ਨੇ। ਹੁਣ ਆ ਗੜ ਪਧਾਣੇ ਵਿਕਦਾ ਸੀ ਭਾਜੀ, ਕਿੰਨੇ ਚਿਰ ਦਾ ਰੌਲਾ ਪਾਈ ਜਾਂਦਾ ਸੀ ਵੀ ਵਿਕਦਾ, ਗੜ ਪਧਾਣੇ ਵਿਕਦਾ ਆ, ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ। ਉਹਦੀ ਪਰਸੋਂ ਫਿਰ ਸਟਿੰਗ ਆਪਰੇਸ਼ਨ ਕੀਤਾ ਭਾਜੀ ਨੇ, ਉਹ ਵੀਡੀਓ ਚੱਕ ਕੇ ਜਦੋਂ ਆਨਲਾਈਨ ਕੀਤੀ ਭਾਜੀ ਨੇ, ਪਹਿਲਾਂ ਨਾਲੇ ਪੁਲਿਸ ਵਾਲਿਆਂ ਨੇ ਜਾ ਕੇ ਚੱਕ ਲਈ ਵੀ ਉਹ ਪਹਿਲਾਂ ਨਹੀਂ ਸੀ ਤੁਹਾਨੂੰ ਪਤਾ। ਮਤਲਬ ਕਿ ਪੁਲਿਸ ਨੂੰ ਨਹੀਂ ਦੀਦਾ, ਆਮ ਲੋਕਾਂ ਨੂੰ ਸਾਰਾ ਕੁਝ ਦੀਦਾ। ਕੁਝ ਪਤਾ ਭਾਜੀ, ਪਤਾ ਸਾਰਿਆਂ ਨੂੰ ਆ, ਬੋਲਦਾ ਕੋਈ ਨਹੀਂ ਵੀ ਬੈਰ ਕਾਲੇ ਖੱਟੀ। ਇਹ ਕਿਉਂ ਆ ਸਾਡੇ ਸਮਾਜ ਦੇ ਵਿੱਚ? ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ ਪੰਜਾਬੀ ਯੋਧੇ ਹੁੰਦੇ, ਪੰਜਾਬੀ ਸੂਰਮੇ ਹੁੰਦੇ, ਫਿਰ ਪੰਜਾਬੀ ਹੁਣ ਕਿਉਂ ਨਹੀਂ ਖੜਦੇ? ਭਾਜੀ ਸਾਰਿਆਂ ਨੂੰ ਇਹੀ ਆ ਵੀ ਉਹ ਫਲਾਣੇ ਦਾ ਮੁੰਡਾ ਪੀਂਦਾ, ਸਾਡੇ ਘਰ ਤਾਂ ਨਹੀਂ ਕੋਈ ਪੀਂਦਾ, ਇਹ ਇੰਨਾ ਹੀ ਚਰੀਆ। ਉਹ ਇਹ ਹੋਰ 5-10 ਸਾਲਾਂ ਨੂੰ ਤੁਹਾਡੇ ਘਰ 'ਚ ਵੀ ਕੋਈ ਪੀਣ। ਮੈਂ ਬੜਾ ਤਾਂ ਕਹਿੰਦਾ ਵੀ ਇਹੋ ਜਿਹਾ ਕੋਡ ਰੱਬ ਕਿਸੇ ਦੇ ਘਰ ਨਾ ਪਾੜੇ ਬਾਈ, ਜੋ ਮੈਂ ਹਾਲਾਤ ਦੇਖੇ ਨੇ ਜਾਂ ਜੋ ਮੈਂ ਕੀਤਾ, ਜਿੰਨਾ ਨਸ਼ਾ ਪੀ ਗਿਆ ਜਾਂ ਜਿੰਨੇ ਪੈਸੇ ਖਰਾਬ ਕਰਤੇ, ਉਹ ਮੈਨੂੰ ਪਤਾ ਜਾਂ ਮੇਰੇ ਘਰਦਿਆਂ ਨੂੰ ਪਤਾ। ਤੇ ਉਹ ਅਸੀਂ ਕਿੰਨੀਆਂ, ਤੁਸੀਂ ਤਾਂ ਬਾਈ ਤੁਸੀਂ ਦੱਸਿਆ ਵੀ ਨਸ਼ਾ ਮੈਂ ਕਰਦਾ ਰਿਹਾ, ਜਿਹੜਾ ਨਸ਼ਾ ਤਸਕਰ ਹੁੰਦਾ ਥੋੜਾ ਉਹਦਾ ਹਾਲਾਤ ਦੱਸੋ। ਉਹਨੂੰ ਤਾਂ ਵੇਚਣ ਦੀ ਕਾਹਲੀ ਹੁੰਦੀ ਹੋਊਗੀ ਵੀ ਭਾਈ ਇਹ ਲੈ ਜਾਵੇ ਜਿੱਥੋਂ ਮਰਜ਼ੀ ਪੈਸੇ ਲਿਆਵੇ। 2-4 ਮਹੀਨੇ ਮੰਨ ਲਓ ਵੇਚ ਲਿਆ, ਕਿਉਂ ਕਮਾਈ ਮੋਟੀ ਆ। ਜੇ ਜਾ ਕੇ 10 ਦਿਨ 15 ਦਿਨ ਸਾਈਡ ਤੇ ਰਹਿਣਾ ਵੀ ਪੈ ਗਿਆ, ਜਦੋਂ ਅਸੀਂ ਹੁਣ ਮੰਨ ਲਾ ਧਰਨਾ ਲੱਗਾ ਨਾ, ਹੁਣ ਨਹੀਂ ਵਿਕਣਾ, ਹੁਣ 5-10 ਦਿਨ ਬੰਦ ਰਹੂਗਾ, ਉਸ ਤੋਂ ਬਾਅਦ ਫੇਰ ਵਿਕਣ ਲੱਗ ਪੈਣਾ। ਉਹ ਕਿੰਨੀਆਂ ਕੁ ਵੀਡੀਓ ਬਣਾਈ ਜਾਈਏ, ਕਿੰਨੇ ਕੁ ਲੋਕਾਂ ਨੂੰ ਕਰੀ ਜਾਈਏ, ਪਤਾ ਸਾਰਿਆਂ ਨੂੰ ਆ। ਹੁਣ ਸਾਡੇ ਔੜ 'ਚ ਨਹੀਂ ਕੋਈ ਵੇਚਦਾ, ਠੀਕ ਹੈ ਜੀ। ਹੁਣ ਗੁੜੱਪੜ 'ਚ ਵੇਚਦੇ ਆ, ਹੁਣ ਗੁੜੱਪੜ ਦੀ ਪੰਚਾਇਤ ਹੀ ਨਹੀਂ ਨਾਲ ਖੜਦੀ। ਕੀ ਕਹਿੰਦੇ ਨੇ ਪੰਚਾਇਤ? ਪਤਾ ਹੀ ਨਹੀਂ, ਰੱਬ ਜਾਣੇ ਕੀ ਸੈਟਿੰਗ ਆ। ਕੀ ਦੇਖੋ, ਸੈਟਿੰਗ ਤੋਂ ਬਿਨਾ ਕੋਈ ਕੰਮ ਹੁੰਦਾ ਭਾਜੀ? ਕਦੇ ਨਹੀਂ ਹੁੰਦਾ। ਮੰਨ ਲਓ ਮੈਂ ਹੀ ਕਹਾਂ ਬਾਈ ਮੈਂ ਨਸ਼ਾ ਵੇਚਣਾ ਆ ਚੱਕੋ ਤੁਸੀਂ ਆਪਣਾ ਕੱਟ ਚੱਕੋ, ਕਮਿਸ਼ਨ ਦੱਸੋ ਕਿੰਨਾ ਆ, ਮੈਂ ਫਲਾਨਾ ਕਰਦਾ, ਮੈਂ ਪੰਚਾਇਤ ਦਾ ਖਰਚਾ ਚੱਕਦਾ, ਮੈਨੂੰ 2 ਮਹੀਨੇ ਵੇਚਣ ਤੋਂ 4 ਮਹੀਨੇ ਵੇਚਣ ਤੋਂ, ਬਈ ਤਾਂ ਹੀ ਨਹੀਂ ਬੋਲਦਾ। ਨਹੀਂ ਤਾਂ ਕੋਈ ਪੰਚਾਇਤ ਵਾਲਾ ਚਾਹੁੰਦਾ ਹੁੰਦਾ ਵੀ ਸਾਡੇ ਪਿੰਡ 'ਚ ਵਿਕੇ ਤੇ ਬਦਨਾਮ ਹੋਵੇ। ਇਹ ਤਾਂ ਬਦਨਾਮੀ ਵਾਲੀ ਗੱਲ ਆ। ਜਿਹੜੀ ਤੁਸੀਂ ਅੱਜ ਆਨਲਾਈਨ ਵੀਡੀਓ ਪਾਉਨੇ ਆ, ਇਹ ਭਾਜੀ ਇੱਕ ਤਰ੍ਹਾਂ ਦਾ ਡਾਟਾ ਚੜ ਗਿਆ, ਇਹ ਕਦੇ ਮਿਟਣਾ ਨਹੀਂ, ਸਾਰੀ ਉਮਰ ਰਹਿਣਾ। ਤੁਹਾਡੇ ਪਿੰਡ ਦਾ ਨਾਮ ਬਾਰ-ਬਾਰ ਗੁੜੱਪੜ ਬਾਰ-ਬਾਰ ਰਿਪੀਟ ਹੋ ਰਿਹਾ ਨਾ, ਤੁਹਾਨੂੰ ਸਮਝ ਹੀ ਨਹੀਂ ਲੱਗਦੀ। ਅੱਛਾ, ਆਪਾਂ ਆਮ ਤੌਰ ਤੇ ਇਹ ਤਾਂ ਕਹਿੰਦੇ ਵੀ ਨਸ਼ਾ ਕਰਨ ਵਾਲੇ ਦੀ ਕਿੰਨੀ ਬਦਨਾਮੀ ਹੁੰਦੀ ਹੈ ਸਮਾਜ 'ਚ, ਵੀ ਆਹ ਫਲਾਨਾ ਬੰਦਾ ਨਸ਼ਾ ਕਰਦਾ ਹੈ, ਇਹਦੇ ਕੋਲ ਆਪਣਾ ਬੱਚਾ ਖੜਾ ਵੀ ਨਹੀਂ ਕਰਨਾ। ਪਰ ਜਿਹੜਾ ਨਸ਼ਾ ਵੇਚਦਾ ਉਹਦੇ ਬਾਰੇ ਕੀ ਮਾਨਸਿਕਤਾ ਹੈ ਲੋਕਾਂ ਦੀ? ਭਾਜੀ ਉਹ ਤਾਂ ਮੈਂ ਕਹਿੰਦਾ ਵੀ ਜਿਹੜੀ ਮਰਜ਼ੀ ਇੱਥੇ ਬਾਜ਼ਾਰ 'ਚ ਘੁੰਮਦੇ ਨੇ ਗੱਡੀਆਂ ਲੈ ਕੇ। ਹੁਣ ਜਿਹਦੇ ਘਰ 'ਚ 8-10 ਗੱਡੀਆਂ ਖੜੀਆਂ ਨੇ,
ਪੈਸਾ ਆ ਖੁੱਲਾ ਭਾਜੀ, ਉਹਦੀ ਤਾਂ ਆਪੇ ਇੱਜ਼ਤ ਆ, ਪੈਸੇ ਨਾਲ ਹੀ ਇੱਜ਼ਤ ਆ। ਤੇ ਕੰਮ ਬੇਸ਼ੱਕ ਕਾਲੇ ਹੋਣ, ਜੋ ਮਰਜ਼ੀ ਹੋਵੇ, ਕਿਸੇ ਨੂੰ ਕੋਈ ਫਰਕ ਨਹੀਂ, ਬਿਲਕੁਲ ਕਿਸੇ ਨੂੰ ਕੋਈ ਫਰਕ ਨਹੀਂ ਉਹਦੇ ਨਾਲ ਨਹੀਂ ਕੋਈ ਨਹੀਂ ਨਹੀਂ ਅੱਛਾ ਬਾਈ, ਤੁਸੀਂ ਕੀ ਕਹਿੰਦੇ ਹੋ? ਤੁਹਾਡੇ ਇੱਥੇ ਬਾਈ ਹੋਣੀ ਬੈਠੇ ਨੇ, ਤੁਸੀਂ ਵੀ ਵੈਸੇ ਨਾਲ ਹੀ ਹੋ, ਸਾਥ ਦੇ ਰਹੇ ਹੋ ਉਹਨਾਂ ਦਾ। ਔੜ ਦੇ ਆਲੇ ਦੁਆਲੇ ਦੇ ਪਿੰਡ ਇਹ ਬਦਨਾਮੀ ਖੱਟ ਰਹੇ ਨੇ, ਚੰਗਾ ਲੱਗਦਾ ਸੁਣ ਕੇ? ਬਦਨਾਮੀ ਸਾਡੀ ਵੀ ਨਾਲ ਹੀ ਆ, ਜਿਹੜੇ ਪਿੰਡ ਦੇ ਵਿੱਚ ਰਹਿੰਦੇ ਅਸੀਂ ਵੀ ਸਾਡੀ ਨਾਲ ਜ਼ਿਆਦਾ ਹੈ ਕਹਿਣਾ ਬਈ ਜੇ ਅਸੀਂ ਹੁਣ ਪਿੰਡ ਦੇ ਵਿੱਚ ਚਲ ਜਾਈਏ, ਅਗਲਾ ਕਹਿੰਦਾ ਕਿਹੜੇ ਪਿੰਡੋਂ ਆਏ ਆ ਜੀ, ਅਸੀਂ ਔੜ ਦੇ ਝਗੜੂਪੜ। ਅੱਛਾ ਜੀ, ਯਾਰ ਤੁਹਾਡੇ ਮਾਰੇ ਬਹੁਤ ਵਿਕਦਾ, ਹਾਂ ਆਹ ਗੱਲ ਪੁੱਛਦੇ ਆ ਸਾਨੂੰ। ਯਾਰ ਭਾਜੀ ਮੈਂ ਚੰਡੀਗੜ੍ਹ ਕੰਮ ਕਰਦਾ ਸੀ, ਉੱਥੇ ਬੰਦੇ ਨੂੰ ਦੱਸਿਆ, ਮੈਂ ਕਿਹਾ ਮੇਰਾ ਪਿੰਡ ਔੜ ਆ, ਉਹ ਚੰਡੀਗੜ੍ਹ ਬੈਠਾ ਬੰਦਾ ਕਹਿੰਦਾ ਤੁਹਾਡੇ ਪਿੰਡ ਦਾ ਚਿੱਟਾ ਬਹੁਤ ਵਿਕਦਾ। ਉਹ ਮੈਂ ਕਿਹਾ ਨਹੀਂ ਭਾਜੀ ਅਸੀਂ ਨਹੀਂ ਪੀਂਦੇ ਹੈਗੇ। ਹੁਣ ਏਦਾਂ ਹੀ ਕਹਿਣਾ ਪੈਂਦਾ ਭਾਜੀ, ਕੰਮ ਹੀ ਨਹੀਂ ਦਿੰਦਾ ਕੋਈ ਭਾਜੀ। ਕਹਿਣ ਦਾ ਭਾਵ ਵੀ ਜਿਹੜੀਆਂ ਧਰਤੀਆਂ ਕਿਸੇ ਸਮੇਂ ਸ਼ਹੀਦਾਂ ਲਈ ਜ਼ਿਆਦਾ ਫੇਮਸ ਸੀ, ਇਹ ਧਰਤੀਆਂ ਉਹ ਨੇ ਜਿਹੜੀਆਂ ਸ਼ਹੀਦ ਭਗਤ ਸਿੰਘ ਦੇ ਲਈ ਜਾਣੀਆਂ ਜਾਂਦੀਆਂ ਨੇ। ਸ਼ਹੀਦ ਭਗਤ ਸਿੰਘ ਨਗਰ ਇਸ ਏਰੀਏ ਦਾ ਨਾਮ ਹੈ। ਲੋਕ ਕਿਸੇ ਹੋਰ ਸਟੇਟ ਚੋਂ ਆਉਣ ਨਾ, ਇਹ ਮਿੱਟੀ ਚੁੰਮ ਕੇ ਮੱਥੇ ਨੂੰ ਲਾਉਂਦੇ ਨੇ ਵੀ ਭਾਈ ਇਹ ਉਸ ਕ੍ਰਾਂਤੀਕਾਰੀ ਦੀ, ਉਸ ਸ਼ਹੀਦ ਦੀ ਧਰਤੀ ਹੈ ਜਿਹਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ। ਤੇ ਉੱਥੇ ਆਹ ਕੁਝ ਹੋ ਰਿਹਾ, ਆ ਸਾਨੂੰ ਦੇਖਣਾ ਪੈ ਰਿਹਾ ਔੜ ਦੇ ਵਿੱਚ ਨਸ਼ੇ ਖਿਲਾਫ ਧਰਨਾ ਸ਼ਰੇਆਮ ਕਹਿ ਰਹੇ ਨੇ ਕਿ ਧੜਾ ਧੜ ਨਸ਼ਾ ਵਿਕਦਾ। ਆਹ ਹਾਲਾਤ ਨੇ ਭਾਈ, ਸ਼ਹੀਦ ਭਗਤ ਸਿੰਘ ਦੇ ਨਾਮ ਨੂੰ ਆਹ ਲਾਜ ਲਾ ਰਹੇ ਆ। ਬਿਲਕੁਲ ਜੀ ਬਿਲਕੁਲ, ਉਹਨਾਂ ਦੀ ਤਾਂ ਕੁਰਬਾਨੀ ਜਿੱਦਾਂ ਕਹਿ ਲਓ ਵੀ ਕਹਿਣਾ ਨਹੀਂ ਚਾਹੁੰਦੇ ਕਿ ਬਈ ਰੋਲ ਦਿੱਤੀ ਜੀ, ਕੁਰਬਾਨੀ ਰੋਲ ਦਿੱਤੀ ਉਹਨਾਂ ਦੀ। ਉਹ ਵੀ ਪਤਾ ਨਹੀਂ ਕੀ ਸੋਚਦੇ ਹੋਣੇ ਵੀ ਮੈਂ ਕਿਹਨਾਂ ਨੂੰ ਦੇਸ਼ ਦੇ ਆਇਆ। ਬਿਲਕੁਲ ਭਾਈ, ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਰੋਲ ਦਿੱਤੀ ਇਹਨਾਂ ਨੂੰ। ਹਾਂਜੀ ਹਾਂਜੀ ਭਾਜੀ ਬਿਲਕੁਲ, ਕਿਉਂਕਿ ਸ਼ਹੀਦ ਭਗਤ ਸਿੰਘ ਨਗਰ ਹੈ। ਹਾਂਜੀ ਭਾਜੀ, ਕੋਈ ਕਿਸੇ ਨੂੰ ਨਹੀਂ ਹੈਗਾ ਵੀ ਅਸੀਂ ਕਿਹੜੇ ਪੰਜਾਬੀ ਆ ਵੀ ਸਾਡੇ ਤਾਂ ਮਤਲਬ ਨਸ਼ਾ ਵੇਚਣਾ ਹੀ ਆ ਰੱਖ ਲਓ। ਜੇ ਇਹਨਾਂ ਨੇ ਵੇਚਿਆ ਤਾਂ ਹੀ ਇੱਥੇ ਆਇਆ, ਬਿਲਕੁਲ ਤਾਂ ਹੀ ਆਮ ਲੋਕਾਂ ਤੱਕ ਪਹੁੰਚਿਆ, ਤਾਂ ਹੀ ਸਾਨੂੰ ਪਤਾ ਲੱਗਾ। ਅੱਛਾ ਇੱਕ ਹੋਰ ਚੀਜ਼ ਹੁੰਦੀ ਹੈ ਇਹਦੇ ਵਿੱਚ, ਕੱਲਾ ਕੋਈ ਵਿਅਕਤੀ ਨਹੀਂ ਵੇਚਦਾ, ਕਹਿੰਦੇ ਵੀ ਸਰਕਾਰਾਂ ਤੱਕ ਇਨਵੋਲਵ ਹੁੰਦੀਆਂ ਨੇ। ਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਕੱਲਾ ਥਾਣੇਦਾਰ ਕੁਝ ਨਹੀਂ ਕਰ ਸਕਦਾ। ਇੱਥੇ ਤਾਂ ਰਾਜਜੀਤ ਵਰਗੇ ਬੰਦੇ ਉਹ ਨੇ ਜਿਹੜੇ ਸਰਕਾਰ ਦੇ ਵਿੱਚ ਹੁੰਦੇ ਆ, ਜਿਨ੍ਹਾਂ ਤੇ ਨਸ਼ੇ ਤਸਕਰੀ ਦੀਆਂ ਰਿਪੋਰਟਾਂ ਬਣੀਆਂ ਪਰ ਉਹ ਗਾਇਬ ਨੇ, ਪੁਲਿਸ ਤੋਂ ਫੜੇ ਨਹੀਂ ਜਾਂਦੇ। AIG ਰੈਂਕ ਦਾ ਬੰਦਾ। ਇਹ ਕੱਲਾ ਸਾਡੇ ਇੱਥੇ ਇਹ ਨਹੀਂ ਵੀ ਕੱਲੇ ਇਹ ਵੇਚਦੇ ਆ, ਇੱਥੇ ਤੁਹਾਨੂੰ ਦੱਸ ਨਹੀਂ ਸਕਦੇ ਕਿ ਵੀ ਹੋਰ ਬੰਦੇ ਵਿੱਚ ਬਹੁਤ ਵੇਚਦੇ ਆ ਜਿਹੜੇ ਸਪੋਰਟਰ ਇਹਨਾਂ ਦੇ। ਅੱਛਾ ਬਹੁਤ ਟਾਈਮ ਹੋ ਗਿਆ। ਇੱਕ ਵਾਰੀ ਸਾਡੇ ਇੱਥੇ ਇੱਕ ਹੋਰ ਗੱਲ, ਇੱਥੇ ਮੇਰਾ ਨਾਲ ਹੀ, ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ, ਸਰਕਾਰਾਂ 'ਚ ਸ਼ੈ ਕਿੰਨੀ ਕਿਹਾ ਇਹਨਾਂ ਲੋਕਾਂ ਨੇ? ਸਰਕਾਰਾਂ ਨਾਲ ਨੇ ਇਹਨਾਂ ਦੇ, ਦੇਖੋ ਬੰਦੇ ਆਉਂਦੇ ਜਾਂਦੇ ਹੀ ਹੋਣਗੇ। ਦੇਖੋ ਅਸੀਂ ਸਾਡੀ ਨੌਲੇਜ ਤਾਂ ਕੋਈ ਇਦਾਂ ਦਾ ਆਇਆ ਨਹੀਂਗਾ, ਪਰ ਫਿਲਹਾਲ ਇੱਕ ਮੈਂ ਤੁਹਾਨੂੰ ਇੱਕ ਕਿੱਸਾ ਦੱਸਣ ਲੱਗਾ। ਇੱਕ ਵਾਰੀ ਨਾ ਅਸੀਂ ਸਾਡੇ ਨਰਿੰਦਰ ਭਾਰਗਵ ਸਰ ਸੀਗੇ ਇੱਥੇ, SSP ਸੀਗੇ, ਅਸੀਂ ਉਹਨਾਂ ਕੋਲ ਇੱਕ ਵਾਰੀ ਕੰਪਲੇਂਟ ਲੈ ਕੇ ਚਲੇ ਗਏ। ਠੀਕ ਹੈ। ਉਹ ਕਹਿੰਦੇ ਅਸੀਂ ਕਿ ਸਾਰਾ ਵੀ ਇੱਥੇ ਨਸ਼ਾ ਇਦਾਂ ਦਾ ਕਰਕੇ ਉਹਨਾਂ ਨੇ ਸਾਡੇ ਕੋਲ ਚੱਕ ਕੇ ਫੋਟੋਆਂ ਮੂਹਰੇ ਮਾਰੀਆਂ। ਕਹਿੰਦੇ ਤੁਸੀਂ ਸਾਨੂੰ ਪੁਲਿਸ ਨੂੰ ਕਹਿ ਦਿੰਦੇ ਆ ਤੁਹਾਡੇ ਮੋਹਤਬਾਰ ਤੇ ਉਹਨਾਂ ਲੈ ਕੇ ਸਟੇਜਾਂ ਤੇ ਬੈਠੇ ਆ। ਮਤਲਬ ਛਿੰਝਾਂ ਹੁੰਦੀਆਂ ਸੀ ਉਹਨਾਂ ਨੂੰ ਮੋਟਰਸਾਈਕਲ ਦੇਣੇ ਜਾਂ ਉਹਨਾਂ ਦਾ ਨਾਂ ਬੋਲਣਾ ਬਾਰ-ਬਾਰ ਜੀ ਇਹ ਸਾਡਾ ਬਹੁਤ ਵਧੀਆ ਬੰਦਾ ਹੈ, ਸਮਾਜ ਸੇਵੀ ਆ। ਤੇ ਉਹ ਫਿਰ ਜਦੋਂ ਸਾਡਾ ਫਿਰ ਸਰਨੀਮਾ ਹੋ ਗਿਆ ਉਹਨਾਂ ਦੇ ਮੂਹਰੇ, ਅਸੀਂ ਭਾਰਗਵ ਸਾਹਿਬ ਉੱਥੇ ਪੁਲਿਸ ਵਾਲਾ ਕੀ ਕਰੂ ਜਦੋਂ ਤੁਹਾਡੇ ਤੇ ਫਿਰ ਜਦੋਂ ਸਾਡਾ ਫਿਰ ਸਰਨੀਮਾ ਹੋ ਗਿਆ, ਮੈਂ ਕਿਹਾ ਸਰ ਜੀ ਵੀ ਸੌਰੀ ਆ ਵੀ ਹੁਣ ਅਸੀਂ ਕਰ ਕੀ ਸਕਦੇ ਆ। ਕਹਿੰਦੇ ਵੀ ਤੁਸੀਂ ਸਾਨੂੰ ਪੁਲਿਸ ਨੂੰ ਤਾਂ ਕਹਿ ਦਿੱਤਾ ਤੇ ਤੁਸੀਂ ਕਦੇ ਆਪਣੇ ਜਿਹੜੇ ਤੁਹਾਡੇ ਸਮਾਜ ਦੇ ਬੰਦੇ ਜਿਹੜੇ ਉਹਨਾਂ ਸਟੇਜਾਂ ਤੇ ਲੈ ਕੇ ਮੈਨੂੰ ਤੁਰਲੇ ਵਾਲੀਆਂ ਪੱਗਾਂ ਬੰਨੀਆਂ ਆ, ਕਦੇ ਤੁਸੀਂ ਉਹਨਾਂ ਨੂੰ ਕਿਹਾ? ਮੈਂ ਕਿਹਾ ਜੀ ਨਹੀਂ ਕਿਹਾ ਨਹੀਂਗਾ। ਮੈਂ ਕਿਹਾ ਜੀ, ਕਹਿੰਦੇ ਪਹਿਲਾਂ ਉਹਨਾਂ ਨੂੰ ਕਹੋ, ਕਹਿੰਦੇ ਫੇਰ ਸਾਨੂੰ ਕਿਹੋ। ਉਸ ਤੋਂ ਬਾਅਦ ਫਿਰ ਅਸੀਂ ਮਨ ਬਣਾ ਲਿਆ ਨਹੀਂ ਫਿਰ ਹੁਣ ਅਸੀਂ ਆਪਣੇ ਤੌਰ ਤੇ ਕਰਾਂਗੇ। ਠੀਕ ਹੈ, ਧੰਨਵਾਦ ਬਾਈ ਜੀ। ਬਾਈ ਜੀ ਅੰਤ ਦੇ ਵਿੱਚ ਮਾੜਾ ਜਿਹਾ ਤੁਹਾਡੇ ਕੋਲ ਹਰਫ ਲੈਣਾ। ਸ਼ਹੀਦ ਭਗਤ ਸਿੰਘ ਦੀ ਇਹ ਧਰਤੀ ਹੈ, ਵੈਸੇ ਤਾਂ ਸਾਰੀ ਧਰਤੀ ਸ਼ਹੀਦਾਂ ਦੀ ਹੈ, ਗੁਰੂਆਂ ਦੀ ਹੈ, ਪਰ ਸ਼ਹੀਦ ਭਗਤ ਸਿੰਘ ਨਗਰ ਇਸ ਜਗ੍ਹਾ ਦਾ ਨਾਮ ਹੈ। ਲੱਗਦਾ ਵੀ ਸ਼ਹੀਦ ਭਗਤ ਸਿੰਘ ਦੇ ਨਾਮ ਨੂੰ ਇਹਨਾਂ ਲੋਕਾਂ ਨੇ ਲਾਜ ਲਾ ਦਿੱਤੀ ਹੈ, ਉਹਦਾ ਨਾਮ ਹੋਰ ਡੋਬ ਰਹੇ ਨੇ। ਜੇ ਕੋਈ ਹੋਰ ਕਿਤੇ ਬੈਠਾ ਵੀਡੀਓ ਦੇਖੂ, ਕੋਈ ਮਾਨਸੇ ਬੈਠਾ ਜਿੱਦਾਂ ਤੁਸੀਂ ਝੋਟੇ ਦੀ ਗੱਲ ਕਰਦੇ ਹੋ, ਕੋਈ ਬਠਿੰਡੇ ਬੈਠਾ, ਕੋਈ ਪਟਿਆਲੇ ਬੈਠਾ, ਉਹ ਦੇਖੂਗਾ ਕਹੂਗਾ ਯਾਰ ਸ਼ਹੀਦ ਭਗਤ ਸਿੰਘ ਦੀ ਧਰਤੀ ਤੇ ਆਹ ਕੁਝ ਹੋ ਰਿਹਾ। ਦੇਖੋ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ, ਬਾਰ-ਬਾਰ ਕਹਿੰਦੇ ਆ ਕਿ ਤੂੰ ਮਾਰ ਭਗਤ ਸਿੰਘ ਗੇੜਾ ਵੀ ਨਸ਼ਿਆਂ ਨਾਲ ਵਹਿ ਗਿਆ ਬੀੜਾ ਵੀ। ਇੱਕ ਸਾਡੇ ਲੋਕਾਂ ਦੀ ਸੋਚ ਆ, ਕੋਈ ਆਊਗਾ ਬੰਦ ਕਰਾਊਗਾ। ਭਗਤ ਸਿੰਘ ਦੂਜੇ ਦੇ ਘਰ ਜੰਮੇ। ਭਗਤ ਸਿੰਘ ਤਾਂ ਦੇਖੋ ਸਾਰਿਆਂ ਦੇ ਅੰਦਰ ਆ, ਜਗਾਣਾ ਪਊ। ਹਰ ਇੱਕ ਬੰਦੇ 'ਚ ਉਨੀ ਕੀ ਹਿੰਮਤ ਆ, ਉਨਾ ਹੀ ਬੋਲ ਸਕਦਾ। ਇਹਦਾ ਦੂਜੇ ਮੋਢੇ ਰੱਖਣ ਵਾਲੀ ਗੱਲ ਆ। ਭਗਤ ਸਿੰਘ ਜੰਮੇ ਗੁਆਂਢੀਆਂ ਕਰ ਉਹਨੂੰ ਟੋਟੀਆਂ ਮਾਰ ਕੇ ਫੜਵਾਈਏ ਵੀ ਅਸੀਂ, ਇਹ ਲੋਕਾਂ ਦੀ ਸੋਚ ਅੱਜ ਕੱਲ੍ਹ। ਬਿਲਕੁਲ। ਬਾਕੀ ਹਰੇਕ ਬੰਦਾ ਨਾਂ ਕੈਸ਼ ਕਰਦਾ, ਵੋਟਾਂ ਦਿੰਦੇ ਨਾਂਦੇ ਨੇ, ਤੇਰੇ ਨਾਂ ਦੀਆਂ ਸੌਹਾਂ ਖਾਂਦੇ ਨੇ, ਅਸੀਂ ਤਾਂ ਬਾਰ-ਬਾਰ ਕਹਿੰਦੇ। ਅੱਛਾ ਅੰਤ ਦੇ ਵਿੱਚ ਇਹ ਦੱਸ ਦਿਓ ਵੀ ਆਮ ਆਦਮੀ ਪਾਰਟੀ ਦੇ
ਜਿਹੜੇ ਇੱਥੋਂ ਦੇ ਤੁਹਾਡੇ ਲੀਡਰ ਹੋਣਗੇ ਉਹਨਾਂ ਤੱਕ ਤੁਸੀਂ ਗੱਲ ਕਦੀ ਪਹੁੰਚਾਈ ਹੈ? ਉਹਨਾਂ ਦਾ ਕੀ ਕਹਿਣਾ ਹੁੰਦਾ? ਬਹੁਤ ਵਾਰੀ ਪਹੁੰਚਾਈਏ, ਕੀ ਕਹਿੰਦੇ ਨੇ? ਬਸ ਕਰਦੇ ਪਏ ਆ। ਬਸ ਕਰੀ ਜਾਂਦੇ ਨੇ। ਕਰੀ ਜਾਂਦੇ, ਪਰ ਪਤਾ ਨਹੀਂ ਉਹ ਵੀ ਕਰੀ ਜਾਂਦੇ, ਵੇਚਣ ਵਾਲੇ ਵੀ ਕਰੀ ਜਾਂਦੇ, ਰੋਕਣ ਵਾਲੇ ਵੀ ਕਰੀ ਜਾਂਦੇ। ਧੰਨਵਾਦ, ਧੰਨਵਾਦ ਬਾਈ ਜੀ, ਧੰਨਵਾਦ। ਸੋ ਇਹ ਸਾਰੀ ਗੱਲਬਾਤ ਸੀ। ਤੁਸੀਂ ਕੀ ਸੋਚਦੇ ਹੋ? ਆਪਣੇ ਵਿਚਾਰ ਰਾਹੀਂ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ। ਇਸ ਸਮੇਂ ਸਾਡੇ ਨਾਲ ਸਤਨਾਮ ਸਿੰਘ SHO ਔੜ ਮੌਜੂਦ ਨੇ। ਉਹਨਾਂ ਤੋਂ ਆਪਾਂ ਪੱਖ ਜਾਣਦੇ ਹਾਂ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਕੁਝ ਲੋਕ ਔੜ ਅੱਡੇ ਦੇ ਵਿੱਚ ਨਸ਼ਿਆਂ ਦੇ ਖਿਲਾਫ, ਉਸ ਦੇ ਬਾਬਤ। ਸਤਿ ਸ਼੍ਰੀ ਅਕਾਲ SHO ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰ, ਤੁਹਾਡਾ ਕੀ ਪੱਖ ਹੈ ਜੀ? ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਨੇ ਉਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਲੋਕ ਜਿਹੜੇ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਨਸ਼ਾ ਤਸਕਰ ਧੜੱਲੇ ਨਾਲ ਇਸ ਏਰੀਏ 'ਚ ਨਸ਼ਾ ਵੇਚ ਰਹੇ ਨੇ। ਦੇਖੋ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਧੜਲੇ ਨਾਲ ਕੋਈ ਗੱਲ ਨਹੀਂ ਹੈ, ਨਸ਼ਾ ਨਹੀਂ ਵਿਕ ਰਿਹਾ। ਠੀਕ ਹੈ। ਇੱਕ ਕੱਲ ਵੀਡੀਓ ਵਾਇਰਲ ਹੋਈ ਸੀ, ਜਿਹੜੀ ਵੀਡੀਓ 'ਚ ਹੈਗੀ ਲੇਡੀ ਨਸ਼ਾ ਕਰਦੀ ਵੇਚਦੀ ਦਿਖ ਰਹੀ ਹੈ। ਅਸੀਂ ਉਹ ਕੱਲ ਹੀ ਉਹਨੂੰ ਅਸੀਂ ਅਰੈਸਟ ਕੀਤਾ ਸਮੇਤ ਜਿਹੜੀ ਨਸ਼ੀਲੀਆਂ ਗੋਲੀਆਂ ਸੀਗੀਆਂ। ਠੀਕ ਹੈ। ਬਾਕੀ ਵੀ ਜਿਹੜੇ ਕੋਈ ਹੈਗੇ ਨੇ, ਕੋਈ ਸਾਨੂੰ ਇੱਦਾਂ ਦਾ ਕੋਈ ਗੱਲ ਆਉਂਦੀ ਸਾਹਮਣੇ, ਅਸੀਂ ਕਰਦੇ ਹਾਂ ਅਰੈਸਟ ਕਰਕੇ, ਅਸੀਂ ਜਿਹੜੇ ਜੋ ਅਗਲੀ ਕਾਰਵਾਈ ਹੈਗੀ ਆ ਉਹ ਕਰਦੇ ਹੈਗੇ ਹਾਂ। ਠੀਕ ਹੈ ਜੀ। ਇੱਦਾਂ ਦਾ ਕੋਈ ਇਹੋ ਜਿਹੀ ਗੱਲ ਨਹੀਂ। ਤੁਸੀਂ ਵੈਸੇ ਵੀ ਦੱਸੋ ਕਿ ਪੁਲਿਸ ਕੋਲ ਇੱਦਾਂ ਦੀ ਕੋਈ ਬੰਦਾ ਕੋਈ ਮਿਲੇ ਨਸ਼ੇ ਵਾਲਾ, ਪੁਲਿਸ ਛੱਡ ਸਕਦੀ ਹੈ? ਜੀ ਨਹੀਂ, ਅਧਿਕਾਰਤ ਤੌਰ ਤੇ ਤਾਂ ਨਹੀਂ ਛੱਡਿਆ ਜਾ ਨਹੀਂ ਸਕਦਾ। ਛੱਡਿਆ, ਨਹੀਂ ਛੱਡਿਆ। ਫਿਰ ਇਹ ਸਾਡਾ ਡਿਊਟੀ ਆ, ਸਾਡਾ ਧਰਮ ਆ। ਜੇਕਰ ਇਹੋ ਜਿਹੀ ਗੱਲਬਾਤ ਹੁੰਦੀ ਹੈ, ਅਸੀਂ ਬਕਾਇਦਾ ਉਹਨਾਂ ਤੇ ਕਾਰਵਾਈ ਕਰਦੇ ਹਾਂ ਜੀ। ਫਿਰ ਉਹਨਾਂ ਦਾ ਕੀ ਮਕਸਦ ਹੈ? ਜਿਹੜੇ ਉਹ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਬਾਰੇ ਜਾਂ ਉਹਨਾਂ ਨਾਲ ਤੁਸੀਂ ਕੋਈ ਗੱਲਬਾਤ ਕਰਨ ਦੀ ਜਾਂ ਨਹੀਂ, ਉਹ ਪਤਾ ਨਹੀਂ ਉਹਨਾਂ ਦੀ ਕੀ ਹੈਗਾ, ਉਹਨਾਂ ਦਾ ਕੀ ਪੱਖ ਹੈਗਾ, ਉਹ ਕੁਝ ਵੀ ਕਹਿ ਸਕਦੇ ਆ। ਠੀਕ ਹੈ ਜੀ, ਹਾਂਜੀ, ਠੀਕ ਹੈ। ਹਾਂਜੀ। ਤੁਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾਂ ਮਤਲਬ ਕਿ ਉਹਨਾਂ ਚੋਂ ਕੋਈ ਬੰਦਾ ਤੁਹਾਡੇ ਨਾਲ ਪਹਿਲਾਂ ਕਦੀ ਮਿਲਿਆ ਵੀ ਭਾਈ ਸਾਡੇ ਏਰੀਏ 'ਚ ਨਸ਼ਾ ਵਿਕਦਾ, ਜਾਂ ਉਹਨਾਂ ਚੋਂ ਕਿਸੇ ਨੇ ਕੰਪਲੇਂਟ ਕੀਤੀ ਹੋਵੇ? ਪਤਾ ਨਹੀਂ ਕਿਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਆਪ ਵੀ ਕੋਈ ਨਸ਼ਾ ਬੰਦਾ ਫੜ ਕੇ ਖੜੇ ਆ। ਫਿਰ ਮੈਂ ਕਿਹਾ ਜਦੋਂ ਤੁਸੀਂ ਉਹ ਬੰਦਾ ਤੁਸੀਂ ਦੇਖਿਆ ਸੀ ਤੇ ਤੁਸੀਂ ਸਾਨੂੰ ਕਿਉਂ ਨਹੀਂ ਇਨਫੋਰਮ ਕੀਤਾ? ਜੇ ਤੁਹਾਨੂੰ ਲੱਗਦਾ ਸੀ ਕਿ ਬੰਦੇ ਕੋਲ ਨਸ਼ਾ ਹੈਗਾ ਜੀ, ਤੇ ਤੁਸੀਂ ਸਾਨੂੰ ਇਨਫੋਰਮ ਕਰਨਾ ਸੀ। ਤੁਹਾਡਾ ਵੀ ਫਰਜ਼ ਬਣਦਾ ਇੱਕ ਦੇਸ਼ ਦੇ ਨਾਗਰਿਕ ਹੁੰਦੇ ਹੋਏ। ਤੁਸੀਂ ਬੰਦਾ ਫੜਿਆ, ਤੁਸੀਂ ਬੰਦਾ ਫੜ ਕੇ ਛੱਡ ਦਿੱਤਾ, ਤੇ ਤੁਸੀਂ ਵੀ, ਤੁਹਾਡੀ ਵੀ ਗਲਤੀ ਹੈ। ਤੁਸੀਂ ਮਤਲਬ ਬੰਦਾ ਤੁਹਾਡੇ ਕੋਲ ਹੈਗਾ, ਤੁਸੀਂ ਉਹਨੂੰ ਜਾਣ ਦਿੱਤਾ ਬੜਾ ਆਸਾਨੀ ਨਾਲ, ਸਾਨੂੰ ਉਦੋਂ ਹੀ ਇਨਫੋਰਮ ਕਰਦੇ, ਅਸੀਂ ਬੰਦੇ ਨੂੰ ਕਾਬੂ ਕਰਦੇ। ਜੀ, ਠੀਕ ਹੈ ਜੀ। ਇਹ ਤਾਂ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਜੇ ਕੋਈ ਇਹੋ ਜਿਹਾ ਬੰਦਾ, ਕੋਈ ਸ਼ਖਸ ਮਾੜਾ ਕੋਈ ਆਉਂਦਾ ਤੇ ਉਹਨੂੰ ਕਾਬੂ ਕਰੇ, ਕਾਬੂ ਕਰਕੇ ਸਾਨੂੰ ਇਨਫੋਰਮ ਕਰ ਸਕਦਾ ਸੀ ਉਹ। ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਸ਼ੁਕਰੀਆ ਜੀ, ਓਕੇ।